ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਬੱਚਿਆਂ ਦੇ ਉੱਤੇ ਦੇਸ਼ ਧਰੋਹ ਦੇ ਕੇਸ ਦੇ ਮਾਮਲੇ ਦੇ ਵਿੱਚ ਕਰਨਾਟਕਾ ਸਰਕਾਰ ਦੀ ਹੋ ਰਹੀ ਹੈ ਪੂਰੀ ਤੋਏ ਤੋਏ। ਬਿਲਕੁਲ ਦੇਖੋ, ਇਹ ਜਿਹੜਾ ਕੇਸ ਦਰਜ ਹੋਇਆ ਉਹ ਵਾਕਿਆ ਹੀ ਹੈਰਾਨ ਕਰਨ ਵਾਲਾ, ਕਿਉਂਕਿ ਜਿਸ ਤਰ੍ਹਾਂ ਇੱਕ ਮਾਮਲਾ ਦਰਜ ਕੀਤਾ ਗਿਆ ਉਸ ਤੋਂ ਇਹੋ ਹੀ ਲੱਗਦਾ ਕਿ ਜਿੱਦਾਂ ਵਿਰੋਧ ਤੋਂ ਇੰਨਾ ਡਰ ਗਏ ਆ ਕਿ ਕਿਸੇ ਤਰੀਕੇ ਦੇ ਨਾਲ ਇਹ ਜਿਹੜੇ ਬਗਾਵਤੀ ਸੋਰੇ ਆ, ਵਿਰੋਧੀ ਸੋਰੇ ਆ, ਚਾਹੇ ਉਹ ਅਣਭੋਲ ਉਮਰ ਦੇ ਆ, ਭੋਲੀ ਉਮਰ ਦੇ ਆ, ਚਾਹੇ ਉਹ ਬਿਰਧ ਉਮਰ ਦੇ ਆ, ਕਿ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕੁਚਲ ਦਿੱਤਾ ਜਾਵੇ। ਤਾਂ ਇੱਕ ਵੱਖਰੇ ਕਿਸਮ ਦਾ ਮਾਹੌਲ ਭਾਰਤ ਦੇ ਵਿੱਚ ਉਸਰਿਆ ਪਿਆ। ਉਸ ਮਾਹੌਲ ਦੇ ਵਿੱਚ ਹੁਣ ਅੱਗੇ ਪਤਾ ਨਹੀਂ ਭਵਿੱਖ ਦੇ ਵਿੱਚ ਕੀ ਹੋਏਗਾ, ਪਰ ਜੋ ਕੁਛ ਕਰਨਾਟਕ ਦੇ ਵਿੱਚ ਘਟਿਆ ਉਹ ਵਾਕਿਆ ਹੀ ਮੈਂ ਕਹੂੰਗਾ ਕਿ ਨਿੰਦਣਯੋਗ ਹੈ, ਨਿਖੇਧੀਯੋਗ ਆ। ਉੱਥੇ ਜਿਸ ਤਰੀਕੇ ਦੇ ਨਾਲ ਇੱਕ ਬੱਚਿਆਂ ਨੇ ਪਲੇ ਕੀਤਾ ਸੀਗਾ, ਛੋਟਾ ਮੋਟਾ ਪਲੇ ਕਰ ਦਿੱਤਾ, ਉਸ ਤੋਂ ਬਾਅਦ ਉਹ ਵੀਡੀਓ ਕਿਤੇ ਚੱਲ ਗਈ ਮੇਰੇ ਖਿਆਲ ਦੇ ਨਾਲ ਸੋਸ਼ਲ ਮੀਡੀਆ ਤੇ। ਉਸ ਤੋਂ ਬਾਅਦ ਇੱਕ ਸੱਜਣ ਉੱਠਦੇ ਆ, ਰਖਿਆਲ ਸਾਹਿਬ ਸ਼ਾਇਦ ਉਹਨਾਂ ਦਾ ਨਾਮ ਆ, ਤੇ ਉਹਨਾਂ ਨੇ ਰੱਖਿਆ ਕੀਤੀ। ਉਹ ਕਹਿੰਦੇ ਕਿ ਪ੍ਰਧਾਨ ਮੰਤਰੀ ਦੇ ਖਿਲਾਫ ਇਹਨਾਂ ਨੇ ਗਲਤ ਗੱਲਾਂ ਕਹੀਆਂ। ਪਹਿਲੀ ਗਲਤੀ ਇਹ ਹੈ ਕਿ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕੀਤਾ ਸਕੂਲ ਔਰ ਬੱਚਿਆਂ ਤੇ ਕਹਿ ਰਹੇ ਕਿ ਮੋਦੀ ਦੇ ਖਿਲਾਫ ਗੱਲਾਂ ਕੀਤੀਆਂ। ਹੁਣ ਇਹਦਾ ਮਤਲਬ ਹੈ ਕਿ ਉਹੀ ਨਾਰਾ ਕਾਂਗਰਸ ਵਾਲਾ ਫਿਰ ਦੁਬਾਰਾ ਮੁੜ ਆਇਆ ਕਿ ਇੰਡੀਆ ਇਜ਼ ਇੰਦਰਾ, ਇੰਦਰਾ ਇਜ਼ ਇੰਡੀਆ। ਮੋਦੀ ਹੀ ਇੰਡੀਆ ਬਣ ਗਿਆ, ਦੇਸ਼ ਬਣ ਗਿਆ। ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਆ। ਤਾਂ ਫਿਰ ਦੂਸਰੀ ਗੱਲ ਕਹੀ ਗਈ ਆ ਕਿ ਇਹਦੇ ਵਿੱਚ CA ਨੂੰ ਲੈ ਕੇ ਇਸ ਤਰ੍ਹਾਂ ਟਿੱਪਣੀਆਂ ਕੀਤੀਆਂ ਗਈਆਂ, ਫਲਾਂ ਕੀਤਾ ਗਿਆ, ਟਮਕਾ ਕੀਤਾ ਗਿਆ, ਦੋ ਫਿਰਕਿਆਂ ਦੇ ਵਿੱਚ ਤਣਾਅ ਦਾ ਯਤਨ ਕੀਤਾ ਗਿਆ, ਗਲਤ ਜਾਣਕਾਰੀਆਂ ਪੇਸ਼ ਕੀਤੀਆਂ ਗਈਆਂ, ਐਸਾ ਲਿਖਿਆ ਗਿਆ ਮਜ਼ਮੂਨ ਉਸ ਸ਼ਿਕਾਇਤ ਦਾ। ਤਾਂ ਉਸ ਤੋਂ ਬਾਅਦ ਪੁਲਿਸ ਜਿਹੜੀ ਆ ਉਹ ਸਕੂਲ ਦੇ ਵਿੱਚ ਆਉਂਦੀ ਆ। ਜਿਸ ਤਰ੍ਹਾਂ ਚੋਰਾਂ ਤੋਂ, ਡਕੈਤਾਂ ਤੋਂ, ਲਠੈਤਾਂ ਤੋਂ ਪੁੱਛਗਿੱਛ ਹੁੰਦੀ ਹੈ, ਇਸ ਤਰ੍ਹਾਂ ਪੁੱਛਗਿੱਛ ਕੀਤੀ ਜਾਂਦੀ ਹੈ। ਤੁਸੀਂ ਆਪ ਦੇਖ ਲਓ ਕਿ ਬੱਚਿਆਂ ਨੂੰ, ਹਾਲਾਂਕਿ ਕਿਸੇ ਨੂੰ ਗ੍ਰਿਫਤਾਰ ਤੇ ਨਹੀਂ ਕੀਤਾ, ਬੱਚਿਆਂ ਨੂੰ ਜਦੋਂ ਪੁੱਛ ਪੜਤਾਲ ਵਾਸਤੇ ਪੁਲਿਸ ਬੁਲਾਉਂਦੀ ਹੋਊਗੀ, ਉਹਨਾਂ ਦੇ ਅੰਦਰ ਕਿਸ ਤਰ੍ਹਾਂ ਦਾ ਮਾਹੌਲ ਹੋਏਗਾ, ਕਿਸ ਤਰ੍ਹਾਂ ਦਾ ਦਹਿਸ਼ਤ ਜ਼ਦਾ ਮਾਹੌਲ ਫੇਸ ਕਰ ਰਹੇ ਹੋਣਗੇ। ਤਾਂ ਉਸ ਤੋਂ ਬਾਅਦ ਹੁਣ ਬੜੀ ਕਿਰਕਰੀ ਹੋਣ ਡਈ ਆ ਮੇਰੇ ਖਿਆਲ ਦੇ ਨਾਲ। ਚਲੋ ਇਹ ਮਾਮਲਾ ਜਿਹੜਾ ਸ਼ਾਇਦ ਰੱਦ ਹੋ ਜਾਵੇਗਾ, ਪਰ ਗੱਲ ਇਹ ਆ ਨਾ ਕਿ ਦੇਖੋ ਇਹਨਾਂ ਦੇ ਬੰਦੇ ਜਿਹੜੇ ਆ, ਇੱਕ ਪਾਸੇ ਇਹਨਾਂ ਦੇ ਆਪਣੇ ਬੰਦੇ ਆ। ਧਨੌਲੇ ਦੀ ਵੀ ਘਟਨਾ ਤੁਸੀਂ ਪਿਛਲੇ ਦਿਨੀ ਸੁਣੀ ਹੋਣੀ ਆ ਕਿ RSS ਵਾਲੇ ਬੰਦੇ ਇੱਕ ਨਿੱਜੀ ਸਕੂਲ 'ਚ ਚੱਲ ਗਏ। ਉਸ ਤੋਂ ਬਾਅਦ ਵਿਰੋਧ ਹੋਇਆ, ਗਏ ਕਾਤੋਂ ਸਨ ਕਿ ਸਾਨੂੰ CA ਦੇ ਹੱਕ 'ਚ ਸਮਰਥਨ ਚਾਹੀਦਾ। ਤੁਸੀਂ ਜਾ ਰਹੇ ਹੋ, ਤੁਸੀਂ ਬੱਚਿਆਂ ਤੋਂ ਸਮਰਥਨ ਮੰਗ ਰਹੇ ਹੋ, ਠੀਕ ਹੈ। ਚਲ ਵੈਸੇ ਤੇ ਮੈਂ ਮੰਨਦਾ, ਮੇਰਾ ਆਪਣਾ ਜ਼ਾਤੀ ਤੌਰ ਤੇ ਮੰਨਣਾ, ਕੋਈ ਇਤਫਾਕ ਰੱਖਦਾ ਹੋਵੇ ਜਾਂ ਨਾ ਰੱਖਦਾ ਹੋਵੇ, ਮੇਰਾ ਮੰਨਣਾ ਕਿ ਬੱਚਿਆਂ ਨੂੰ ਇਸ ਤਰ੍ਹਾਂ ਦੀ ਰਾਜਨੀਤੀ ਤੋਂ ਦੂਰ ਰੱਖਣ ਦੀ ਜ਼ਰੂਰਤ ਹੈ, ਕਿਉਂਕਿ ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਨਫੇ ਨੁਕਸਾਨ ਦਾ ਪਤਾ ਨਹੀਂ ਹੁੰਦਾ। ਉਹ ਅਬੋਧ ਹੁੰਦੇ, ਅਣਭੋਲ ਹੁੰਦੇ ਆ। ਤੇ ਚਲੋ ਜੇ ਤੁਸੀਂ ਇਸ ਖੇਡ ਦੇ ਵਿੱਚ ਉਹਨਾਂ ਨੂੰ ਘੜੀਸ ਹੀ ਲਿਆ, ਤੇ ਜੇ ਬੱਚਿਆਂ ਤੋਂ ਤੁਸੀਂ ਸਮਰਥਨ ਹਾਸਲ ਕਰ ਰਹੇ ਹੋ, ਤੁਹਾਨੂੰ ਸਾਰੇ ਦੇਸ਼ ਦਾ ਸਮਰਥਨ ਵੋਟਾਂ 'ਚ ਵੀ ਹਾਸਲ ਨਹੀਂ ਹੁੰਦਾ, ਤਾਂ ਫਿਰ ਤੁਹਾਨੂੰ ਬਚਿਆ ਖੁਚਿਆ ਵਿਰੋਧ ਝੱਲਣ ਦਾ ਵੀ ਹਾਜ਼ਮਾ ਰੱਖਣਾ ਚਾਹੀਦਾ। ਤਾਂ ਹੁਣ ਇੱਕ ਪਾਸੇ ਬੱਚਿਆਂ ਤੋਂ ਤੁਸੀਂ ਸਮਰਥਨ ਲੈ ਰਹੇ ਹੋ, ਦੂਸਰੇ ਪਾਸੇ ਜੇ ਮੁਖਾਲਫਤ ਆਉਂਦੀ ਹੈ ਜਾਂ ਤੰਜ਼ ਕੱਸਿਆ ਜਾਂਦਾ ਕਿਸੇ ਪਲੇ ਦੇ ਜ਼ਰੀਏ, ਤਾਂ ਤੁਸੀਂ ਚੱਕ ਕੇ ਤੇ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰ ਦਿੰਦੇ ਹੋ। ਇਹ ਕੀ ਚੱਕਰ ਆ? ਤੁਸੀਂ ਕਰੋ ਤਾਂ ਰਾਸ ਲੀਲਾ, ਅਸੀਂ ਕਰੀਏ ਤਾਂ ਕਰੈਕਟਰ ਲੀਲਾ। ਇਹ ਕੀ ਆ ਮਾਮਲਾ? ਤਾਂ ਇਸ ਮਾਮਲੇ ਦੇ ਵਿੱਚ ਦੇਖੋ ਦਿਲਚਸਪ ਗੱਲ ਕੀ ਆ ਕਿ ਹੁਣ ਤੱਕ ਮਾਮਲਾ ਮੇਰੇ ਖਿਆਲ ਦੇ ਨਾਲ ਰੱਦ ਨਹੀਂ ਹੋਇਆ। ਹਾਲਾਂਕਿ ਕੌਮੀ ਮੀਡੀਆ 'ਚ ਆਇਆ, ਜਿਵੇਂ ਜਿਵੇਂ ਖਬਰਾਂ ਅੱਗੇ ਚੱਲੀਆਂ ਤੋਏ ਤੋਏ ਹੋਈ ਆ, ਪਰ ਇਹਨਾਂ ਨੂੰ ਇਹ ਜਿਹੜਾ ਮਾਮਲਾ ਉਹ ਰਫਾ ਦਫਾ ਕਰਨਾ ਚਾਹੀਦਾ, ਨਿਬੇੜਨਾ ਚਾਹੀਦਾ, ਕਿਉਂਕਿ ਐਸੀ ਕੋਈ ਗੱਲ ਨਹੀਂ ਹੈ। ਸਹਿਮਤੀ ਅਸਹਿਮਤੀ ਹੈ ਜਿਹੜੀ ਉਹ ਚੱਲਦੀ ਰਹਿਣੀ ਚਾਹੀਦੀ ਹੈ, ਪਰ ਇਸ ਡੈਮੋਕ੍ਰੇਸੀ ਦੇ ਵਿੱਚ ਇੱਕ ਐਸਾ ਇਹਨਾਂ ਨੇ ਮਾਹੌਲ ਪੈਦਾ ਕਰ ਦਿੱਤਾ ਕਿ ਜਿਹੜੀ ਡੈਮੋਕ੍ਰੇਸੀ ਆ ਵਿਚਾਰੀ ਹੁਣ ਡਰਾਮਾਕ੍ਰੇਸੀ ਬਣ ਕੇ ਰਹਿ ਗਈ ਆ। ਉਹ ਨਾਮ ਦੀ ਆ ਡੈਮੋਕ੍ਰੇਸੀ ਕਿ ਤੁਸੀਂ ਬੋਲ ਵੀ ਨਹੀਂ ਸਕਦੇ। IIT ਦੇ ਵਿੱਚ ਵੀ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਪਾਬੰਦੀ ਲਾਈ ਆ, ਉੱਥੇ ਵੀ ਰਿਸਟ੍ਰਿਕਸ਼ਨ ਲਾ ਦਿੱਤੀਆਂ ਕਿ ਤੁਸੀਂ ਪ੍ਰਦਰਸ਼ਨ ਵਗੈਰਾ ਨਹੀਂ ਕਰ ਸਕਦੇ। ਹੋਰ ਯੂਨੀਵਰਸਿਟੀਆਂ 'ਚ ਇਸ ਤਰ੍ਹਾਂ ਦਾ ਹੈ ਮਾਹੌਲ। ਫਿਰ ਪੁਲਿਸ ਜਿਹੜੀ ਆ ਉਹ ਤੁਸੀਂ ਵੇਖਿਆ ਹੀ ਆ ਕਿ ਬੰਗਲੌਰ ਦੇ ਵਿੱਚ ਕਿਸ ਤਰ੍ਹਾਂ 2600 ਬੰਦੇ ਨੂੰ ਨੋਟਿਸ ਘੱਲ ਦਿੰਦੀ ਆ। UP ਦੇ ਵਿੱਚ ਮਰੇ ਬੰਦਿਆਂ ਤੀਕ ਨੂੰ ਨੋਟਿਸ ਘੱਲ ਦਿੱਤਾ ਗਿਆ। ਤੁਸੀਂ ਕਿੱਥੇ ਜਾ ਕੇ ਖੜੋਗੇ? ਇਹ ਬਹੁਤ ਵੱਡਾ ਸਵਾਲ ਆ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਸੰਵਿਧਾਨ ਦੇ ਕੈਲੰਡਰ ਦੇ ਵਿੱਚ ਪ੍ਰਸਤਾਵਨਾ ਹੋਈ ਗਾਇਬ।
ਦੇਖੋ ਕਿਤੇ ਕੈਲੰਡਰ ਹੀ ਨਾ ਰਹਿ ਜੇ ਕਿ ਭਲਾ ਸੰਵਿਧਾਨ ਵੀ ਗਾਇਬ ਹੋ ਜਾਵੇ, ਮਾਹੌਲ ਜਿਸ ਤਰ੍ਹਾਂ ਦਾ ਬਣਿਆ ਪਿਆ। ਤਾਂ ਖੈਰ ਇਹ ਕੈਲੰਡਰ ਹੈ ਜਿਹੜਾ ਲੋਕ ਸਭਾ ਦਾ ਕੈਲੰਡਰ ਆ, ਇਸ ਕਰਕੇ ਥੋੜੀ ਜਿਹੀ ਗੰਭੀਰਤਾ ਇਸ ਮਾਮਲੇ 'ਚ ਜ਼ਿਆਦਾ ਵਿਖਾਉਣ ਦੀ ਜ਼ਰੂਰਤ ਆ। ਤਾਂ ਅੱਜ ਇਹ ਖਬਰ ਜਿਵੇਂ ਹੀ ਨਿਕਲੀ ਹੈ, ਵਾਕਿਆ ਧੁਰਕੂ ਜਿਹਾ ਲੱਗਦਾ ਇਹੋ ਜਿਹੀਆਂ ਚੀਜ਼ਾਂ ਨੂੰ ਵੇਖ ਕੇ, ਕਿਉਂਕਿ ਸੰਵਿਧਾਨ ਹੀ ਇਸ ਵੇਲੇ ਇੱਕ ਲੜਾਈ ਲੜ ਰਿਹਾ। ਸੰਵਿਧਾਨ ਆਪਣੀ ਹੋਂਦ ਦੀ ਲੜਾਈ ਲੜ ਰਿਹਾ। ਤੁਸੀਂ ਵੇਖਿਆ ਹੀ ਹੈ ਨਾ ਕਿ ਜਿਹੜੇ ਪ੍ਰੋਟੈਸਟ ਹੋ ਰਹੇ ਇੰਡੀਆ 'ਚ, ਉਹ ਸੰਵਿਧਾਨ ਦਾ ਪ੍ਰੀਐਮਬਲ ਪੜ੍ਹ ਕੇ ਲੜੇ ਜਾ ਰਹੇ ਆ। ਉੱਥੇ ਸੰਵਿਧਾਨ ਦੀ ਦੁਹਾਈ ਦਿੱਤੀ ਜਾ ਰਹੀ ਹੈ, ਸੰਵਿਧਾਨ ਦੀਆਂ ਕਸਮਾਂ ਖਾਧੀਆਂ ਜਾ ਰਹੀਆਂ। ਮਤਲਬ ਕਿ ਏਦਾਂ ਹੀ ਲੱਗਦਾ ਕਿ ਇੱਕ ਪਾਸੇ ਸਰਕਾਰ ਆ, ਇੱਕ ਪਾਸੇ ਸ਼ਾਸਨ ਆ, ਹੁਕਮਰਾਨ ਆ, ਦੂਸਰੇ ਪਾਸੇ ਸੰਵਿਧਾਨ ਆ। ਤਾਂ ਲੜਾਈ ਇਸੇ ਤਰ੍ਹਾਂ ਦੀ ਨਜ਼ਰ ਆਉਂਦੀ ਹੈ। ਤਾਂ ਕੈਲੰਡਰ ਦੇ ਪੇਜ ਤੇ ਅੱਗੇ ਹੁੰਦਾ ਕੀ ਸੀਗਾ ਕਿ ਸਾਰੀਆਂ ਖੂਬੀਆਂ ਲਿਖੀਆਂ ਜਾਂਦੀਆਂ ਸਨ ਸੰਵਿਧਾਨ ਦੀਆਂ। ਸੰਵਿਧਾਨ ਇੰਡੀਆ ਤਾਂ ਬਹੁਤ ਖੂਬਸੂਰਤ ਹੈ, ਜੇ ਤੁਸੀਂ ਪੜ੍ਹੋਗੇ ਦੇਖੋਗੇ ਤਾਂ ਬਹੁਤ ਵਧੀਆ ਸੰਵਿਧਾਨ ਹੈ, ਐਸੀ ਗੱਲ ਨਹੀਂ। ਸੰਵਿਧਾਨ 'ਚ ਕੋਈ ਨੁਕਸ ਨਹੀਂ ਹੈ। ਨੁਕਸ ਜਿਹੜੇ ਹੁੰਦੇ ਆ ਹੁਕਮਰਾਨ ਉਹਨਾਂ 'ਚ ਹੁੰਦਾ। ਤਾਂ ਸੰਵਿਧਾਨ ਦੀ ਜਿਹੜੀ ਪ੍ਰਸਤਾਵਨਾ ਉਹ ਤੁਸੀਂ ਸੁਣੀ ਹੋਣੀ ਆ ਸਭਨਾਂ ਨੇ, ਜੇ ਕੋਈ ਪੜ੍ਹਨੀ ਚਾਹੇ, ਕਿਉਂਕਿ ਲੰਮੀ ਚੌੜੀ ਹੋ ਜਾਵੇਗੀ ਜੇ ਮੈਂ ਪੜ੍ਹੂੰਗਾ ਤਾਂ ਜੇ ਕਿਸੇ ਨੇ ਪੜ੍ਹਨੀ ਹੋਵੇ ਤੁਸੀਂ ਉਹ ਕਿਤੋਂ ਵੀ ਕੱਢ ਸਕਦੇ ਹੋ, ਗੂਗਲ ਤੇ ਉਹ ਤੁਹਾਨੂੰ ਮਿਲ ਜਾਣੀ ਹੈ। ਤਾਂ ਉਹ ਜਿਹੜੀ ਪ੍ਰਸਤਾਵਨਾ ਆਮ ਤੌਰ ਤੇ ਪ੍ਰੀਐਮਬਲ ਜਿਹਨੂੰ ਆਪਾਂ ਆਨੇ ਆ, ਤਾਂ ਉਹ ਜਿਹੜਾ ਛਾਪਿਆ ਹੁੰਦਾ ਸੀ ਮੂਲ ਸੰਵਿਧਾਨ ਦਾ, ਉਹ ਇਸ ਵਾਰੀ ਕੈਲੰਡਰਾਂ ਤੋਂ ਗਾਇਬ ਹੈ। ਕੈਲੰਡਰਾਂ ਦੇ ਪੇਜਾਂ ਤੋਂ ਕਹਿ ਸਕਦੇ ਹਾਂ, ਕੈਲੰਡਰ ਇੱਕ ਹੀ ਆ। ਤਾਂ ਜਾਨੀ ਉਹ ਜਿੱਦਾਂ ਆਪਾਂ ਪੇਜ ਕੱਢ ਦਿੰਦੇ ਨੇ, ਅਗਲਾ ਪੇਜ ਜਨਵਰੀ, ਫਰਵਰੀ, ਮਾਰਚ, ਇਸ ਤਰ੍ਹਾਂ ਉਹ ਖੂਬੀਆਂ ਦੱਸੀਆਂ ਹੁੰਦੀਆਂ। ਤਾਂ ਉਹ ਕੈਲੰਡਰ, ਮੈਂ ਕਹਿ ਰਿਹਾ ਕਿ ਕੈਲੰਡਰ ਨਹੀਂ, ਕੈਲੰਡਰਾਂ ਤੋਂ ਤਾਂ ਭਾਵੇਂ ਆ ਉਹ ਜਿਹੜਾ ਵਰਕਾ ਜਿਹਾ ਥੱਲਦੇ ਆ, ਉਹਦੇ ਉੱਤੇ ਜਿਹੜੀ ਪ੍ਰਸਤਾਵਨਾ ਆਉਂਦੀ ਆਮ ਤੌਰ ਤੇ ਗਾਇਬ ਆ। ਤਾਂ ਇਹਦੇ ਵਿੱਚ ਹੁਣ ਜਿਹੜੇ ਹੈਗੇ ਆ ਉੱਥੋਂ ਦੇ ਅਧਿਕਾਰੀ, ਕੁਛ ਪੱਤਰਕਾਰਾਂ ਨੇ ਰਾਬਤਾ ਕੀਤਾ ਉਹਨਾਂ ਦੇ ਨਾਲ ਕਿ ਭਾਈ ਇਹ ਕੀ ਕਹਾਣੀ ਵਾਪਰ ਗਈ ਆ। ਤਾਂ ਪਹਿਲਾਂ ਤਾਂ ਦੱਸਦੇ ਆ ਕਿ ਜਵਾਬ ਨਹੀਂ ਦਿੱਤਾ, ਪਰ ਬਾਅਦ ਦੇ ਵਿੱਚ ਇਹ ਸਾਫ਼ ਹੋਇਆ ਕਿ ਅਸਲ ਦੇ ਵਿੱਚ ਜੋ ਪਹਿਲਾਂ ਪ੍ਰਪੋਜ਼ਲ ਭੇਜਿਆ ਗਿਆ ਸੀਗਾ ਉਹ ਸਭ ਇਸੇ ਤਰ੍ਹਾਂ ਹੀ ਸੀਗਾ ਕਿ ਪ੍ਰਸਤਾਵਨਾ ਵਿੱਚ ਸੀਗੀ, ਪ੍ਰੀਐਮਬਲ ਵਿੱਚ ਸੀਗਾ, ਬਟ ਅਖੀਰਲੀ ਜਿਹੜੀ ਮੋਹਰ ਲਾਉਣੀ ਸੀ ਉਹ ਲਾਉਣੀ ਸੀ ਸਪੀਕਰ ਸਾਹਿਬ ਨੇ। ਤੇ ਦੱਸਦੇ ਆ ਕਿ ਇਹ ਮਾਮਲਾ ਉੱਥੇ ਹੀ ਕਿਤੇ ਨਾ ਕਿਤੇ ਝੋਲ ਖਾ ਗਿਆ, ਜਲੇਬੀ ਵਾਂਗੂ ਘੁੰਮ ਗਿਆ ਉੱਥੇ ਹੀ ਕਿਤੇ ਨਾ ਕਿਤੇ। ਤਾਂ ਇਹਦੇ ਵਿੱਚ ਹੁਣ ਲੋਕ ਕਿਆਫੇ ਲਾ ਰਹੇ ਆ ਕਿ ਕੀ ਚੱਕਰ ਆ ਕਿ ਸਪੀਕਰ ਸਾਹਿਬ, ਹੁਣ ਤੁਹਾਨੂੰ ਪਤਾ ਹੀ ਹੈ ਸਪੀਕਰਾਂ ਦੀ ਅੱਡ ਕਹਾਣੀ ਹੈ, ਸਪੀਕਰਾਂ ਨੂੰ ਲੈ ਕੇ ਤੇ ਸੁਪਰੀਮ ਕੋਰਟ ਤੱਕ ਚਿੰਤਤ ਹੋਇਆ ਪਿਆ। ਤੇ ਲੋਕ ਚਿੰਤਤ ਕਿਉਂ ਨਾ ਹੋਣ, ਜ਼ਾਹਰਾ ਜੀ ਗੱਲ ਆ। ਤਾਂ ਹੁਣ ਇਸ ਮਾਮਲੇ ਦੇ ਵਿੱਚ ਕੁਛ ਲੋਕ ਜਿਹੜੇ ਆ ਉਹ ਸ਼ੱਕ ਪ੍ਰਗਟਾ ਰਹੇ ਆ ਕਿ ਅਸਲ ਦੇ ਵਿੱਚ ਪ੍ਰਸਤਾਵਨਾ ਦੇ ਅੰਦਰ ਜੋ ਸ਼ਬਦ ਹੈ ਧਰਮ ਨਿਰਪੱਖ, ਤਾਂ ਉਹ ਧਰਮ ਨਿਰਪੱਖ ਸ਼ਬਦ ਜਿਹੜਾ ਉਹ ਕੁਛ ਲੋਕਾਂ ਨੂੰ ਚੁਭਦਾ ਹੈ। ਜਿਹੜੇ ਲੋਕ ਹਿੰਦੂ ਰਾਸ਼ਟਰ ਬਣਾਉਣ ਦਾ ਸੁਪਨਾ ਲੈਂਦੇ ਆ ਇਸ ਮੁਲਕ ਨੂੰ, ਤਾਂ ਉਹਨਾਂ ਨੂੰ ਜਿਹੜਾ ਧਰਮ ਨਿਰਪੱਖ ਸ਼ਬਦ ਆ ਉਹ ਇਤਰਾਜ਼ਯੋਗ ਲੱਗਦਾ। ਤਾਂ ਇਹੀ ਕਾਰਨ ਹੈ, ਹੋ ਸਕਦਾ ਕਿ ਸ਼ਾਇਦ ਪ੍ਰਸਤਾਵਨਾ ਜਿਹੜੀ ਹੈ ਸੰਵਿਧਾਨ ਦੀ ਉਹ ਨਹੀਂ ਪਾਈ ਗਈ ਕੈਲੰਡਰ ਦੇ ਵਿੱਚ, ਪਰ ਅਧਿਕਾਰਤ ਤੌਰ ਤੇ ਕੋਈ ਜਵਾਬ ਨਹੀਂ ਆਇਆ। ਗੱਲ ਵੈਸੇ ਚਿੰਤਾ ਵਾਲੀ ਆ, ਗੱਲ ਚਿੰਤਾ ਵਾਲੀ ਆ, ਕਿਉਂਕਿ ਇਹਨਾਂ ਨੂੰ ਤਾਂ ਕੋਈ ਸੰਵਿਧਾਨ ਹੁੰਦੇ ਨਹੀਂ। ਇਹ ਤਾਂ ਕਹਿ ਦਿੰਦੇ ਆ ਕਿ ਸਿਰੋਂ ਪੈਰੋਂ ਨੰਗੇ ਆ, ਸਭਨਾਂ ਨਾਲੋਂ ਚੰਗੇ ਆ, ਕੋਈ ਫਰਕ ਨਹੀਂ ਪੈਂਦਾ। ਪਰ ਫਰਕ ਇਸ ਮੁਲਕ ਦੀ ਡੈਮੋਕ੍ਰੇਸੀ ਨੂੰ, ਇਸ ਮੁਲਕ ਦੇ ਲੋਕਾਂ ਨੂੰ ਬਹੁਤ ਪੈਂਦਾ ਇਹਨਾਂ ਚੀਜ਼ਾਂ ਦਾ। ਕਿਉਂਕਿ ਜੇ ਤੁਸੀਂ ਦੇਖੋਗੇ, ਜੇ ਆਪਾਂ CA ਦੇਖਦੇ ਆ ਨਾ, ਰਾਜ ਕਰਨਵੀਰ ਸਿੰਘ, ਇੱਥੇ ਸਿੱਟਾ ਨਿਕਲਦਾ। ਮੈਂ ਗੱਲ ਖਤਮ ਕਰਦਾ ਕਿ ਜਿਹੜੇ ਪ੍ਰੋਟੈਸਟ ਹੋ ਰਹੇ ਆ ਖੰਡ ਖਾਂਦਿਆਂ ਨੂੰ ਨਹੀਂ ਹੋ ਰਹੇ, ਅਸਲ ਦੇ ਵਿੱਚ ਡਰ ਹੀ ਇਹੋ ਆ, ਡਰ ਹੀ ਇਹੋ ਆ। ਹੋਰ ਦੇਖੋ, ਪਾਕਿਸਤਾਨ ਚੋਂ ਆਉਣੇ ਆ ਮੁਸਲਮਾਨ, ਪਾਕਿਸਤਾਨ ਚੋਂ ਸਿੱਖ ਆਉਣੇ ਆ, ਕਿਸੇ ਨੂੰ ਕੀ ਹੈ, ਉਹ ਸਾਰੇ ਇੱਧਰ ਰੰਗੀ ਭਾਗੀ ਵਸਦੇ ਆ। ਦਿੱਕਤ ਇਹੀ ਆ ਕਿ ਕੱਲ ਨੂੰ ਇਸ ਤਰ੍ਹਾਂ ਦਾ ਕੋਈ ਕਾਨੂੰਨ ਹੋਰ ਬਣਾਇਆ ਜਾ ਸਕਦਾ ਜਿਹਦੇ ਵਿੱਚ ਇੱਕ ਖਾਸ ਵਰਗ ਨੂੰ, ਖਾਸ ਮਜ਼ਹਬ ਨੂੰ ਟਾਰਗੇਟ ਕੀਤਾ ਜਾਊਗਾ, ਜਾਂ ਸੰਵਿਧਾਨ ਬਦਲ ਕੇ ਕੱਲ ਨੂੰ ਕੁਛ ਹੋਰ ਪੁੱਠੀ ਪੁਆਟੜੀ ਦੇ ਦੇਣਗੇ। ਇਹੀ ਡਰ ਹੈ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਚੋਣ ਕਮਿਸ਼ਨ ਨੇ ਜ਼ਹਿਰੀਲੇ ਬੋਲਣ ਵਾਲਿਆਂ ਦੇ ਨਾਂ ਪ੍ਰਚਾਰ ਸੂਚੀ ਦੇ ਵਿੱਚੋਂ ਹਟਾਉਣ ਦੇ ਦਿੱਤੇ ਹੁਕਮ। ਬਸ ਆਈਓ ਉਮੀਦ ਹੁੰਦੀ ਹੈ ਚੋਣ ਕਮਿਸ਼ਨ ਤੋਂ, ਹੋਰ ਕੁਛ ਨਹੀਂ ਇਹ ਕਰ ਸਕਦੇ, ਕੁਛ ਨਹੀਂ। ਮੈਂ ਕਹਿੰਦਾ ਨਾ ਕਿ ਬੋੜਾ ਬਘਿਆੜ ਆ, ਬੋੜਾ ਸਮਝਦੇ ਨਾ ਜਿਹਨਾਂ ਦੇ ਦੰਦ ਨਹੀਂ ਹੁੰਦੇ, ਤਾਂ ਉਹ ਬੋੜਾ ਬਘਿਆੜ ਆ। ਇਹ ਦੰਦਾਂ ਤੋਂ ਬਿਨਾਂ ਚੱਕ ਵੱਢਦਾ, ਕੱਖ ਨਹੀਂ ਕਰਦਾ। ਤੇ ਵੇਖੋ ਹੁਣ ਜਿਨ੍ਹਾਂ ਦੇ ਜ਼ਿਕਰ ਕੀਤੇ ਆ ਇਹਨਾਂ ਨੇ ਕਿ 2 ਨਾਂ ਜਿਹੜੇ ਆ ਪ੍ਰਚਾਰਕ ਸੂਚੀਆਂ ਚੋਂ ਹਟਾ ਲਏ ਜਾਣ। ਮਸਲਨ ਇੱਕ ਤੇ ਅਨੁਰਾਗ ਠਾਕਰ ਆ, ਪ੍ਰੇਮ ਕੁਮਾਰ ਧੂਮਲ ਦਾ ਮੁੰਡਾ, ਸਾਡੇ ਗੁਆਂਢੀ ਹਿਮਾਚਲ ਪ੍ਰਦੇਸ਼ ਦਾ ਵਾ। ਤਾਂ ਉਹਨੇ ਜੋ ਬੋਲਿਆ ਸੀ ਉਹ ਤੁਸੀਂ ਸੁਣਿਆ ਹੋਣਾ ਕਿ ਦੇਸ਼ ਕੇ ਗੱਦਾरों को गोली मारो सालों को,
ਫਿਰ ਇੱਕ ਹੋਰ ਹੈਗਾ ਪ੍ਰਵੇਸ਼ ਵਰਮਾ, ਜਿਹੜਾ ਸਾਹਿਬ ਸਿੰਘ ਵਰਮਾ ਦਾ ਸੁਪੁੱਤਰ ਆ, ਉਹਨੇ ਵੀ ਬਹੁਤ ਗਲਤ ਗੱਲਾਂ ਕਹੀਆਂ। ਉਹਨੇ ਆਖਿਆ ਲੱਖਾਂ ਦੀ ਤਾਦਾਦ ਦੇ ਵਿੱਚ ਭੀੜ ਜੁੜ ਗਈ ਆ, ਇਹ ਕੱਲ ਨੂੰ ਸਾਡੀਆਂ ਬੱਚੀਆਂ ਦਾ ਬਲਾਤਕਾਰ ਕਰਨਗੇ ਘਰਾਂ ਦੇ ਵਿੱਚ ਵੜ ਕੇ, ਹੁਣ ਮੌਕਾ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੂੰ ਤੁਸੀਂ ਚੁਣ ਲਓ। ਇਸ ਤਰ੍ਹਾਂ ਦੇ ਇੱਕ ਬਹੁਤ ਮੈਂ ਕਹੂੰਗਾ ਕਿ ਫਿਰਕੂ ਭਾਵ ਵਾਲੇ ਬਿਆਨ ਸੀਗੇ। ਵੈਸੇ ਤੇ ਇੱਕ ਹੋਰ ਹੈਗਾ ਮਿਸ਼ਰਾ ਜੀ ਇਹਨਾਂ ਦਾ, ਜਿਹੜਾ ਪਹਿਲਾਂ ਖੰਡ ਮਿਸ਼ਰੀ ਇਹਨਾਂ ਦੀ ਹੋਇਆ ਕਰਦਾ ਸੀ ਕੇਜਰੀਵਾਲ ਹੋਰਾਂ ਦੀ, ਤੇ ਉਹ ਵੀ ਕਹਿੰਦਾ ਕਿ ਭਾਰਤ ਪਾਕਿਸਤਾਨ ਦਾ ਮੈਚ ਹੋ ਰਿਹਾ 8-9, ਪੂਰੀ ਕਤਾਰਬੰਦੀ ਹੈ। ਪਰ ਇਹ ਜੋ ਬੋਲ ਬੋਲੇ ਮੇਰੇ ਖਿਆਲ ਦੇ ਨਾਲ, ਜੋ ਮੇਰਾ ਮੰਨਣਾ ਕਿ ਇਹ ਜਿਸ ਤਰ੍ਹਾਂ ਦੇ ਬੋਲ ਬੋਲੇ ਗਏ, ਇਹਨਾਂ ਤੇ FIR ਹੋਣੀ ਚਾਹੀਦੀ ਆ। ਕਿਉਂਕਿ ਹੁਣ ਆਪਾਂ ਪਿੱਛੇ ਦੇਖ ਲਈਏ, ਆਪਾਂ ਜਿਹੜੀ ਖਬਰ ਕਰਕੇ ਆਏ ਆ ਕਿ ਉੱਥੇ ਤੁਸੀਂ ਇਹ ਸ਼ਿਕਾਇਤ ਦਿੱਤੀ ਕਿ ਜੀ ਇਹ ਦੋ ਫਿਰਕਿਆਂ ਦੇ ਵਿਚਾਲੇ ਤਣਾਅ ਵਧਾਉਣ ਵਾਲੀ ਗੱਲ ਹੈ, ਸਟ੍ਰੈਸ ਵਧਾਉਣ ਵਾਲੀ ਗੱਲ ਆ, ਤੇ ਕੀ ਆਹ ਦੋ ਫਿਰਕਿਆਂ ਦੀ ਜੱਫੀ ਪਾਉਣ ਵਾਲੀ ਗੱਲ ਆ? ਇੱਥੇ ਵੀ ਜਿਹੜੀ ਆ ਉਹ ਹੋਣੀ ਚਾਹੀਦੀ ਸੀ ਕਿ FIR, ਜੇ ਤੁਸੀਂ FIR ਦਰਜ ਕਰਦੇ ਹੋ। ਔਰ ਘੱਟੋ ਘੱਟ ਪ੍ਰਧਾਨ ਮੰਤਰੀ ਨੂੰ, ਪ੍ਰਧਾਨ ਸੇਵਕ ਨੂੰ, ਅਮਿਤ ਸ਼ਾਹ ਨੂੰ ਜਾਂ ਹੋਰ ਜਿਹੜੇ ਇਹਨਾਂ ਦੇ ਹੈਗੇ ਆ, ਉਹਨਾਂ ਨੂੰ ਅੱਗੇ ਆ ਕੇ ਇਹਨਾਂ ਨੂੰ ਲਾਹਨਤ ਪਾਉਣੀ ਚਾਹੀਦੀ ਆ। ਔਰ ਇਹਨਾਂ ਦਾ ਜਿਹੜਾ ਹੈਗਾ ਵਰਮਾ ਹੀ ਆ ਮੇਰੇ ਖਿਆਲ ਦੇ ਨਾਲ, ਉਹਨੇ ਅੱਗੇ ਕੀ ਗੱਲ ਕਹੀ ਸੀ? ਉਹਨੇ ਆਖਿਆ ਸੀਗਾ ਕਿ ਜਦੋਂ ਸਾਡੀ ਸਰਕਾਰ ਆ ਗਈ ਦਿੱਲੀ 'ਚ, ਉਹਨੇ ਗਿਣਤੀ ਕਰਕੇ ਦੱਸਿਆ ਕਿ ਅਸੀਂ ਇੰਨੀਆਂ ਮਸਜਿਦਾਂ ਡੇਗਾਂਗੇ, ਅਸੀਂ ਤਾਂ ਡੇਗਾਂਗੇ ਜਿਹੜੀਆਂ ਸਰਕਾਰੀ ਜਗ੍ਹਾ ਤੇ ਬਣੀਆਂ। ਲੈ ਭਾਈ ਤੂੰ ਦੱਸ, ਹੁਣ ਇਹ ਕਿਹੜੀ ਖੁਰਦਬੀਨ ਲਾ ਕੇ ਵੇਖੀ ਜਾਂਦਾ ਕਿ ਕਿੱਥੇ ਕਬਜ਼ਾ ਹੋਇਆ, ਕਿੱਥੇ ਕੋਈ ਇਲੀਗਲ ਇਮਾਰਤ ਸਾਜ਼ੀ ਹੋਈ ਆ? ਜਿਹੜੇ ਉੱਥੋਂ ਦੇ ਮੁਸਲਮਾਨ ਉਹ ਕਹਿੰਦੇ ਕਿ ਇੱਕ ਵੀ ਮਸਜਿਦ ਜਿਹੜੀ ਆ ਉਹ ਗੈਰ ਕਾਨੂੰਨੀ ਢੰਗ ਨਾਲ ਨਹੀਂ ਬਣਾਈ ਗਈ, ਜਿਸ ਇਲਾਕੇ ਦੀ ਇਹ ਗੱਲ ਕਰਦਾ। ਤਾਂ ਇਸ ਤਰ੍ਹਾਂ ਦੇ ਜਿਹੜੇ ਬੋਲ ਆ, ਉਹਨਾਂ ਨੂੰ ਇਸ ਤਰ੍ਹਾਂ ਹੌਲੇ ਢੰਗ ਨਾਲ ਲਿਆ ਜਾਣਾ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਹੈ। ਚੋਣ ਕਮਿਸ਼ਨ ਦੀ ਤੇ ਵੈਸੇ ਵੀ ਹੁਣ ਛਵੀ ਇਹੋ ਜਿਹੀ ਬਣ ਗਈ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਉਹ ਤੇ ਬੋੜਾ ਬਘਿਆੜਿਆ। ਵੇਖ ਲਓ ਜਦੋਂ ਇਲੈਕਸ਼ਨ ਚੱਲਦਾ ਸੀਗਾ 2019 ਵਾਲਾ, ਜਦੋਂ ਇਲੈਕਸ਼ਨ ਹੋਇਆ ਤਾਂ ਉਦੋਂ ਇੱਕ ਰਾਜਪਾਲ ਨੇ, ਮੌਕੇ ਦਾ ਜਿਹੜਾ ਰਾਜਪਾਲ ਸੀ ਕਲਿਆਣ ਸਿੰਘ, ਉਹਨੇ ਨਰਿੰਦਰ ਮੋਦੀ ਲਈ ਵੋਟ ਮੰਗ ਲਈ ਸੀ, ਜਿਹੜੀ ਕਿ ਘੋਰ ਉਲੰਘਣ ਹੈ ਚੋਣ ਕਮਿਸ਼ਨ ਦਾ ਜਿਹੜਾ ਮਾਡਲ ਕੋਡ ਆਫ ਕੰਡਕਟ ਹੈ, ਉਹਦਾ ਘੋਰ ਉਲੰਘਣ। ਔਰ ਇੰਡੀਆ ਦੇ ਵਿੱਚ ਇੱਕ ਐਸੀ ਹਿਸਟਰੀ ਹੈ ਜਦੋਂ ਮੌਕੇ ਦੇ ਮੌਜੂਦਾ ਰਾਜਪਾਲ ਨੂੰ ਇਸੇ ਤਰ੍ਹਾਂ ਆਪਣੇ ਬੇਟੇ ਦੇ ਪ੍ਰਚਾਰ ਕਰਨ ਦੇ ਇਲਜ਼ਾਮੇ ਵਜੋਂ ਆਪਣੀ ਕੁਰਸੀ ਗਵਾਉਣੀ ਪਈ ਸੀਗੀ। ਤਾਂ ਉਸ ਰਾਜਪਾਲ ਦਾ ਮਾਮਲਾ ਅੱਜ ਤੱਕ ਨਿਬੇੜਿਆ ਨਹੀਂ ਗਿਆ। ਉਹਨੂੰ ਨੋਟਿਸ ਘੱਲਿਆ, ਨੋਟਿਸ ਤੋਂ ਬਾਅਦ ਰਾਸ਼ਟਰਪਤੀ ਨੂੰ ਗਿਆ ਮਾਮਲਾ, ਰਾਸ਼ਟਰਪਤੀ ਨੇ ਆਖਿਆ ਕਾਰਵਾਈ ਹੋਣੀ ਚਾਹੀਦੀ ਆ। ਪਰ ਕਾਰਵਾਈ ਕੀ ਹੋਣੀ ਸੀ? ਕਾਰਵਾਈ ਇਹੋ ਹੋ ਗਈ ਕਿ ਕਾਰਵਾਈ ਜਿਹੜੀ ਆ ਗਈ ਆਈ ਹਵਾ ਹਵਾਈ ਹੋ ਗਈ। ਜੀ ਜੀ ਅਗਲੀ ਮਿੰਟੋ ਜੀ ਗੱਲ ਕਰਦੇ ਹਾਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਵੱਲੋਂ ਭਾਜਪਾ ਨੂੰ ਫੁੱਲ ਸਮਰਥਨ ਦੇਣ ਦਾ ਐਲਾਨ। ਇਹਨਾਂ ਦੀ ਤਾਂ ਹੁਣੇ ਟੁੱਟੀ ਸੀ, ਫੇਰ ਯਾਰੀਆਂ ਪੈ ਗਈਆਂ। ਨਹੀਂ, ਇਹਨਾਂ ਦਾ ਕੰਮ ਇਹੋ ਹੈ, ਇਹ ਤਾਂ ਪੂਰੀਆਂ ਪਾ ਆਉਂਦੇ ਆ ਬਸ। ਮੇਰੇ ਖਿਆਲ ਦੇ ਨਾਲ ਅੱਜ ਮੇਰਾ ਮੰਨਣਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਆਪਣਾ ਬਚਿਆ ਖੁਚਿਆ ਜਿਹੜਾ ਵਜੂਦ ਸੀਗਾ ਨਾ ਉਹ ਗਵਾ ਲਿਆ। ਬਹੁਤ ਵੱਡੀ ਗਲਤੀ ਕੀਤੀ ਹੈ ਸੁਖਬੀਰ ਸਿੰਘ ਬਾਦਲ ਨੇ। ਕੀਮਤ ਚਾਹੇ ਕੁਛ ਵੀ ਸੀ, ਚਾਹੇ ਬੀਬਾ ਜੀ ਦੀ ਕੁਰਸੀ ਹੋਵੇ, ਚਾਹੇ ਕੋਈ ਈਡੀ ਸ਼ੀਡੀ ਵਾਲੇ ਰਿਸ਼ਤੇਦਾਰਾਂ ਦੇ ਕੇਸ ਹੋਣ, ਚਾਹੇ ਕੋਈ ਆਪ ਦਾ ਕੋਈ ਡਰ ਡੁੱਕਰ ਹੋਵੇ ਬਿਜ਼ਨਸ ਕਾਰੋਬਾਰ ਦਾ, ਪਰ ਮੇਰੇ ਖਿਆਲ ਦੇ ਨਾਲ ਇੱਕ ਮੌਕਾ ਸੀ ਸੁਖਬੀਰ ਸਿੰਘ ਬਾਦਲ ਨੂੰ ਜਿੱਥੇ ਇਹ ਸਾਬਤ ਕਰ ਸਕਦੇ ਸਨ ਕਿ ਸੱਚੇ ਅਕਾਲੀ ਆ। ਚਲੋ ਮੈਂ ਝੂਠਾ ਨਹੀਂ ਕਿਸੇ ਨੂੰ ਕਹਿੰਦਾ ਕਿ ਕੋਈ ਝੂਠਾ ਹੋਊਗਾ, ਯਾਨੀ ਆਪਾਂ ਜਿਸ ਤਰ੍ਹਾਂ ਕਹਿੰਦੇ ਕਿ ਅਸਲ ਅਕਾਲੀ ਹੈ ਜਿਹੜੇ, ਤਾਂ ਉਹ ਸਾਬਤ ਕਰ ਸਕਦੇ ਸਨ। ਪਰ ਇਹ ਸਮਾਂ ਜਿਹੜਾ ਇਹਨਾਂ ਨੂੰ ਮਿਲਿਆ ਸੀਗਾ, ਇਸ ਸਮੇਂ ਨੂੰ ਮੇਰੇ ਖਿਆਲ ਦੇ ਨਾਲ ਕੈਸ਼ ਨਹੀਂ ਕਰ ਸਕੇ। ਪਰ ਮਾਮਲਾ ਕੀ ਸੀਗਾ, ਜਿਸ ਤਰ੍ਹਾਂ ਆਪਾਂ ਕੱਲ ਵੀ ਗੱਲ ਕੀਤੀ ਸੀਗੀ, ਜਿਹੜੇ ਟਕਸਾਲੀ ਹੈ ਉਹਨਾਂ ਦੇ ਜਿਹੜੇ ਸਾਥੀ ਆ ਉਹ ਤੇ ਮੀਟਿੰਗਾਂ ਕਰਾਏ। ਔਰ ਸਭ ਤੋਂ ਪਹਿਲਾਂ ਮਨਜੀਤ ਸਿੰਘ ਜੀਕੇ ਨੇ ਅੱਜ ਮਿਲ ਕੇ ਇਹਨਾਂ ਨੂੰ ਸਮਰਥਨ ਦਾ ਐਲਾਨ ਕਰ ਦਿੱਤਾ, ਆਫੀਸ਼ੀਅਲੀ ਐਲਾਨ ਕਰ ਦਿੱਤਾ ਮਨਜੀਤ ਸਿੰਘ ਜੀਕੇ ਨੇ ਕਿ ਅਸੀਂ ਇਹਨਾਂ ਨੂੰ ਸਮਰਥਨ ਦੇ ਰਹੇ ਹਾਂ, ਭਾਰਤੀ ਜਨਤਾ ਪਾਰਟੀ ਨੂੰ, ਇਹਨਾਂ ਨੂੰ ਮਿਲ ਕੇ JP ਨੱਡਾ ਸਾਹਿਬ ਨੂੰ ਜਿਹੜੇ ਕਿ ਇਹਨਾਂ ਦੇ ਪ੍ਰੈਜ਼ੀਡੈਂਟ ਹੈ ਇਸ ਟਾਈਮ। ਤੇ ਇਹਨਾਂ ਦੀਆਂ ਤੇ ਭਾਦੀਆਂ ਬਣ ਗਈਆਂ। ਇਹਨਾਂ ਨੇ ਉੱਥੋਂ ਕਾਰਾਂ ਨੂੰ ਮਾਰੇ ਸੈਲਫ ਕਿ ਕਿਸੇ ਤਰੀਕੇ ਦੇ ਨਾਲ ਦਿਨ ਛੁਪਣ ਤੋਂ ਪਹਿਲਾਂ ਅਸੀਂ ਵੀ ਕਾਂਡ ਕਰ ਦਈਏ। ਤਾਂ ਫਿਰ ਇਹਨਾਂ ਨੇ ਇੱਕ ਫੈਸਲਾ ਲਿਆ ਗਿਆ। ਫਿਰ JP ਨੱਡਾ ਘਰ ਆਉਂਦੇ ਆ ਸੁਖਬੀਰ ਸਿੰਘ ਬਾਦਲ ਦੇ, ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਹੁੰਦੀ, ਉਸ ਤੋਂ ਬਾਅਦ ਸਟੈਂਡ ਸਟੂਡ ਕਿੱਧਰੇ ਗਏ, ਉਸ ਤੋਂ ਬਾਅਦ ਕਹਿੰਦੇ ਕਿ ਉਹ ਤਾਂ ਜੀ ਮਿਸਕਮਿਊਨੀਕੇਸ਼ਨ ਹੋ ਗਿਆ ਸੀਗਾ। ਅਸੀਂ ਕਦੋਂ ਕਿਹਾ? ਇਹਨਾਂ ਦਾ ਹਰਮੀਤ ਸਿੰਘ ਕਾਲਕਾ ਬੋਲਣ ਡਿਆ ਸੀਗਾ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਹੁਣ ਤੁਹਾਡਾ ਸਟੈਂਡ ਕਿੱਥੇ ਗਿਆ CAA ਵਾਲਾ, ਤੇ ਉਹ ਕਹਿੰਦਾ ਕਿ ਤੁਹਾਨੂੰ ਸੁਣਨ ਦੇ ਵਿੱਚ ਭੁਲੇਖਾ ਪੈ ਗਿਆ, ਅਸੀਂ ਨਹੀਂ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ, ਅਸੀਂ ਕੋਈ ਗੱਲ ਹੀ ਨਹੀਂ ਕੀਤੀ। ਸੋ ਦੇਖੋ ਤੁਸੀਂ ਲੋਕਾਂ ਨੂੰ ਬੇਵਕੂਫ ਬਣਾ ਰਹੇ ਆ, ਲੋਕਾਂ ਨੂੰ ਬੁੱਧੂ ਬਣਾ ਰਹੇ ਆ।
ਤੇ ਜਦੋਂ ਅੱਜ ਪ੍ਰਧਾਨ ਜੀ ਨੂੰ ਸਵਾਲ ਕੀਤੇ ਗਏ ਸਟੈਂਡ ਬਾਰੇ, ਬਿਲਕੁਲ ਗੱਲ ਜਿਹੜੀ ਆ ਉਹ ਜਲੇਬੀ ਵਾਂਗੂ ਘੁਮਾ ਕੇ ਤੇ ਹੋ ਗਏ। ਤਾਂ ਕਹਿਣ ਦਾ ਮਤਲਬ ਹੈ ਕਿ ਇਹ ਗਲਤੀ ਹੈ ਸੁਖਬੀਰ ਸਿੰਘ ਬਾਦਲ ਦੀ। ਲੋਕ ਵੇਖ ਰਹੇ ਸਨ ਕਿ ਕੀ ਸੁਖਬੀਰ ਸਿੰਘ ਬਾਦਲ ਪਿਛਲੀਆਂ ਗਲਤੀਆਂ ਨੂੰ ਸੁਧਾਰ ਸਕਦੇ ਆ, ਜ਼ੁਰਤ ਵਿਖਾ ਸਕਦੇ ਆ, ਇਹ ਸਾਬਤ ਕਰ ਸਕਦੇ ਆ ਕਿ ਵਾਕਿਆ ਇਹ ਇਸ ਲੀਡਰਸ਼ਿਪ ਦੇ ਦਮਦਾਰ ਲੀਡਰ ਨੇ। ਪਰ ਮੇਰੇ ਖਿਆਲ ਦੇ ਨਾਲ ਇਹ ਸਮਾਂ ਜਿਹੜਾ ਖੁੰਝ ਗਿਆ। ਔਰ ਮਨਜੀਤ ਸਿੰਘ ਜੀਕੇ ਨੇ ਵੀ ਜਿਹੜਾ ਸਟੈਂਡ ਲਿਆ ਉਹ ਅਜੀਬੋ ਗਰੀਬ ਆ। ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ CAA ਬਾਰੇ ਭਾਈ ਸਾਹਿਬ ਤੁਸੀਂ ਵੀ ਆਪਣੀ ਰਾਏ ਰੱਖ ਦਿਓ, ਖੋਲ ਦਿਓ ਹੁਣ ਦਿਲ ਦੀ ਪੋਟੜੀ, ਉਹ ਕਹਿੰਦੇ ਕਿ ਨਹੀਂ ਜੀ ਸਭ ਠੀਕ ਹੈ, ਸਭ ਪ੍ਰਵਾਨ ਆ, ਸਿੱਖ ਜੇ ਦੇ ਵਿੱਚ ਸਾਨੂੰ ਕੋਈ ਇਤਰਾਜ਼ ਨਹੀਂ, ਅਸੀਂ ਸਪੋਰਟ ਕਰਦੇ ਹਾਂ ਇਹਦੀ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿੱਥੇ ਖਲੋਤੇ ਆ ਹੁਣ ਇਹ। ਵੈਸੇ ਜੇ ਆਪਾਂ ਵੇਖੀਏ ਭਾਰਤੀ ਜਨਤਾ ਪਾਰਟੀ ਦੇ ਲਿਹਾਜ਼ ਨਾਲ ਬੜੀ ਇੱਕ ਵੱਖਰੀ ਕਿਸਮ ਦੀ ਪਰਿਸਥਿਤੀ ਆ, ਜਿੱਥੇ ਉਹਨਾਂ ਦੇ ਹੱਥ ਦੇ ਵਿੱਚ ਦੋਵੇਂ ਹੱਥਾਂ 'ਚ ਹੀ ਲੱਡੂ ਹੈ, ਦੋ ਹੱਥਾਂ 'ਚ ਹੀ ਲੱਡੂ ਆ। ਜਿਹੜਾ ਮਰਜ਼ੀ ਭਾਰਾ ਹੋਇਆ ਉਹਨੂੰ ਰੱਖ ਲੈਣਗੇ, ਜਿਹੜਾ ਹੌਲਾ ਪਿਆ ਥੋੜਾ ਜਿਹਾ ਉਹਨੂੰ ਸੁੱਟ ਦੇਣਗੇ। ਤਾਂ ਦੇਖਦੇ ਆ ਕਿ ਪਹਿਲਾਂ ਸੁੱਟਦੇ ਕਿਹਨੂੰ ਆ। ਪਰ ਮੈਨੂੰ ਲੱਗਦਾ ਕਿ ਅਕਾਲੀ ਦਲ ਵਾਸਤੇ ਇਹ ਬਹੁਤ ਵੱਡੀ ਵਿਪਤਾ ਬਣਨਗੇ ਹੁਣ ਆਉਣ ਵਾਲੇ ਸਮੇਂ 'ਚ, ਕਿਉਂਕਿ ਸਾਬਤ ਹੋ ਗਿਆ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਅੱਗੇ ਇਹਨਾਂ ਦੇ ਝੱਗੇ ਦੀ ਕੰਨੀ ਫੜ ਕੇ ਪਿੱਛੇ ਪਿੱਛੇ ਭਾਜਪਾ ਵਾਲੇ ਤੁਰੇ ਫਿਰਦੇ ਸੀ, ਹੁਣ ਅੱਜ ਸਮਾਂ ਐਸਾ ਆ ਗਿਆ ਕਿ ਅਕਾਲੀ ਉਸ ਪੋਜੀਸ਼ਨ ਦੇ ਵਿੱਚ ਆ ਚੁੱਕੇ ਆ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪੰਜਾਬ ਸਰਕਾਰ ਕੋਲ ਤੇਲ ਪਾਉਣ ਜੋਗਾ ਵੀ ਨਹੀਂ ਹੋ ਰਿਹਾ ਜੁਗਾੜ। ਜੀ ਇਹ ਦੇਖੋ ਜਿਹੜੇ ਜੁਗਾੜ ਹੈ, ਤੁਹਾਨੂੰ ਪਤਾ ਜਦੋਂ ਜੁਗਾੜ ਲੱਗਣੋਂ ਹੀ ਹਟ ਜਾਣਾ ਤੇ ਉਸ ਤੋਂ ਬਾਅਦ ਤੇ ਫਿਰ ਜੁਗਾੜ ਖਰਾਬ ਹੀ ਹੈ। ਤਾਂ ਵੈਸੇ ਇਹ ਜਿਹੜੀ ਇਕੋਨਮੀ ਦੀ ਗੱਲ ਆ, ਪੰਜਾਬ ਦੇ ਸਰਕਾਰ ਦੇ ਜਿਹੜੇ ਅਰਥਚਾਰੇ ਦੀ ਗੱਲ ਆ, ਉਹ ਤੇ ਬਿਲਕੁਲ ਹੁਣ ਇਸ ਟਾਈਮ ਜਲੂਸ ਨਿਕਲਣ ਵਾਲੀ ਗੱਲ ਹੈ ਕਿ ਜਦੋਂ ਤੁਹਾਡੇ ਕੋਲ ਜੁਗਾੜ ਨਾ ਹੋ ਰਿਹਾ ਹੋਵੇ ਤਾਂ ਜਲੂਸ ਨਿਕਲ ਜਾ ਸਮਝੋ। ਤਾਂ ਇਹ ਹਾਲ ਹੈ ਕੁਛ ਚੰਡੀਗੜ੍ਹ ਦੇ ਮਹਿਕਮਿਆਂ ਦਾ, ਜਿੱਥੇ ਦੱਸਦੇ ਆ ਕਿ ਪੈਟਰੋਲ ਪੰਪਾਂ ਵਾਲਿਆਂ ਨੇ ਜਵਾਬ ਦੇ ਦਿੱਤਾ ਕਿ ਭਾਈ ਸਾਹਿਬ ਹੋਰ ਉਧਾਰੀ ਨਹੀਂ ਚੱਲਦੀ। ਵੈਸੇ ਤੇ ਕਹਿੰਦੇ ਨਗਦੀ ਨਾਲ ਉਧਾਰੀ ਚੱਲਦੀ ਆਈ ਆ, ਪਰ ਜਦੋਂ ਉਧਾਰੀ ਡੁੱਬ ਜਾਵੇ ਫੇਰ ਬਹੁਤੀ ਦੇਰ ਸਾਂਝ ਪਿਆਲੀ ਜਿਹੜੀ ਉਹ ਨਹੀਂ ਨਿਭਦੀ। ਤਾਂ ਕੁਛ ਮਹਿਕਮੇ ਆ ਜਿਹੜੇ ਇਹਨਾਂ ਦੇ, ਉਹਨਾਂ ਨੂੰ ਜਿੱਦਾਂ ਟੂਰਿਜ਼ਮ ਡਿਪਾਰਟਮੈਂਟ ਆ, ਉਹਨਾਂ ਨੂੰ ਜਵਾਬ ਦੇ ਦਿੱਤਾ ਗਿਆ। ਟਾਈਮਜ਼ ਆਫ ਇੰਡੀਆ ਨੇ ਕਾਫੀ ਅੱਜ ਵੱਡੀ ਇੱਕ ਰਿਪੋਰਟ ਵੀ ਲਾਈ ਹੈ ਇਸ ਬਾਬਤ, ਔਰ ਇੱਥੋਂ ਤੱਕ ਕਿਹਾ ਗਿਆ ਕਿ ਇਹਨਾਂ ਨੇ ਵਰਬਲੀ ਮਤਲਬ ਕਿ ਮੂੰਹ ਜ਼ਬਾਨੀ ਆਖ ਦਿੱਤਾ ਕਿ ਤੁਸੀਂ ਭਾਈ ਆਪਣੀਆਂ ਜੇਬਾਂ ਹੌਲੀਆਂ ਕਰੋ, ਆਪਣੇ ਬੋਝਾਂ ਨੂੰ ਹੱਥ ਮਾਰੋ, ਤੇਲ ਤੂਲ ਐ ਪਾ ਕੇ ਗੱਡੀਆਂ ਚਲਾਈ ਚੱਲੋ। ਪਰ ਬਾਅਦ ਦੇ ਵਿੱਚ ਇੱਕ ਇਹ ਵੀ ਉਹਨਾਂ ਨੇ ਗੱਲ ਜਿਹੜੀ ਆ ਉਸ ਰਿਪੋਰਟ ਦੇ ਵਿੱਚ ਖੁਲਾਸੇ ਰੂਪ 'ਚ ਕੀਤੀ ਆ ਕਿ ਜਿਹੜੀ ਬੀਬੀ ਰਜੀਆ ਸੁਲਤਾਨਾ ਟਰਾਂਸਪੋਰਟ ਮਿਨਿਸਟਰ ਹੈ ਜਿਹੜੀ, ਉਹਦਾ ਡਰਾਈਵਰ 500 ਰੁਪਈਏ ਦਾ ਤੇਲ ਵੀ ਪਾ ਕੇ ਲਿਆਇਆ। ਤੇ ਦੇਖੋ ਜੇ ਆਹੀ ਹਾਲ ਰਿਹਾ, ਮੈਨੂੰ ਲੱਗਦਾ ਕਿਤੇ ਰਾਤ ਨੂੰ ਇਹ ਨਾ ਕਹਿ ਦੇਣ ਕਿ ਲੋਕਾਂ ਦੀਆਂ ਗੱਡੀਆਂ 'ਚੋਂ ਤੇਲ ਕੱਢ ਕੇ ਲਿਆਓ, ਜਿਹੜਾ ਹਾਲ ਇਹਨਾਂ ਦਾ ਬਣਿਆ ਪਿਆ। ਸੋ ਇਹ ਮੋਹਰ ਹੈ ਇਸ ਗੱਲ ਤੇ ਕਿ ਬਹੁਤ ਬੁਰੀ ਤਰ੍ਹਾਂ ਬਦਤਰੀਨ ਇੱਕ ਸਥਿਤੀ ਹੈ ਖਜ਼ਾਨੇ ਦੀ। ਬਹੁਤ ਬੁਰੀ ਤਰ੍ਹਾਂ ਇਹ ਸਰਕਾਰ ਜਿਹੜੀ ਆ ਉਹ ਆਰਥਿਕ ਮੁਹਾਜ਼ ਤੇ ਫਸੀ ਹੋਈ ਆ। ਹੁਣ ਕੱਢੂਗਾ ਕੌਣ, ਨਿਕਲਣਗੇ ਕਿਸ ਤਰ੍ਹਾਂ, ਇੱਕ ਬਹੁਤ ਵੱਡਾ ਸਵਾਲ ਹੈ, ਪ੍ਰਸ਼ਨ ਚਿੰਨ੍ਹ ਹੈ। ਇਹਦੇ ਤੇ ਬਹੁਤ ਵੱਡੀਆਂ ਡਿਸਕਸ਼ਨਾਂ ਜਿਹੜੀਆਂ ਚੱਲ ਰਹੀਆਂ, ਬਹਿਸਾਂ ਚੱਲਦੀਆਂ ਕਿ ਹੁਣ ਇਸ ਸਟੇਜ ਤੇ ਹੋਊਗਾ ਕੀ, ਵਾਪਰੂਗਾ ਕੀ। ਪਰ ਮੇਰੇ ਖਿਆਲ ਦੇ ਨਾਲ ਵਾਪਰਨਾ ਕੁਛ ਨਹੀਂ ਹੈ, ਟਾਈਮ ਪਾਸ ਹੀ ਆ। ਜਿਸ ਤਰ੍ਹਾਂ ਧੱਕੇ ਨਾਲ ਜਾਂ ਤੱਕ ਮਤੱਕਾ ਲਾ ਕੇ 3 ਸਾਲ ਕੱਢ ਲਏ ਆ, ਇਹੀ ਸੋਚ ਲੈ ਕੇ ਚੱਲਦੇ ਆ ਕਿ 2 ਸਾਲ ਹੋਰ ਰਹਿ ਗਏ ਆ। ਮਤਲਬ ਕਿ ਜਦੋਂ ਆਂਦੇ ਨਾ ਕਿ ਪਿੰਡ ਕੋਲ ਆ ਗਿਆ ਤੇ ਛਿੱਤਰ ਹੱਥ 'ਚ ਫੜ ਲੈਂਦੇ ਆ ਤੇਜ਼ ਭੱਜਣ ਵਾਸਤੇ, ਕਿ ਜਦੋਂ ਐਨ ਪਿੰਡ ਦੇ ਕੋਲ ਆ ਗਏ ਉਦੋਂ ਪੌਲੇ ਲਾ ਕੇ ਹੱਥ 'ਚ ਫੜ ਲਵਾਂਗੇ, ਰੇਸ ਲਾ ਲਾਂਗੇ, ਥੋੜਾ ਜਿਹਾ ਲੋਕਾਂ ਨੂੰ ਬਹਿਲਾ ਲਾਂਗੇ, ਥੋੜਾ ਜਿਹਾ ਲੋਕਾਂ ਨੂੰ ਵੰਡ ਦੇਵਾਂਗੇ। ਤਾਂ ਜਲੂਸ ਨਿਕਲਿਆ ਪਿਆ। ਵੈਸੇ ਤੁਹਾਨੂੰ ਮੈਂ ਦੱਸਾਂ ਕਿ ਜਿਹੜੀ GST ਲਾਗੂ ਹੋਈ ਆ 2022 ਤੱਕ ਇਹਨਾਂ ਨੇ ਮਤਲਬ ਕਿ ਉਹਦਾ ਮੁਆਵਜ਼ਾ ਦੇਣਾ, ਇਹਨਾਂ ਨੂੰ 14% ਦੀ ਗਰੋਥ ਦੇ ਹਿਸਾਬ ਨਾਲ ਇਹਨਾਂ ਨੂੰ ਮੁਆਵਜ਼ਾ ਦੇਣਾ। ਪਰ ਤੁਸੀਂ ਇਹ ਸੋਚੋ ਕਿ ਹੁਣ ਉਹ ਲੇਟ ਕਰ ਦਿੰਦੇ ਆ ਰਕਮ ਕੇਂਦਰ ਵੱਲੋਂ। ਵੈਸੇ ਹੁਣ ਕੇਂਦਰ ਨੇ ਸਭ ਦਾ ਖਿਆਲ ਰੱਖਣਾ, ਇਹ ਤੇ ਹੈ ਨਹੀਂ ਕਿ ਇਕੱਲੇ ਪੰਜਾਬ ਤੇ ਹੀ ਬੈਠੇ ਆ। ਤਾਂ ਸਾਰਿਆਂ ਨੂੰ ਜਦੋਂ ਪੈਸੇ ਦਿੰਦੇ ਆ, ਪੰਜਾਬ ਦੀ ਵਾਰੀ ਵੈਸੇ ਵੀ ਕਈ ਵਾਰ ਲੇਟ ਹੁੰਦੀ ਹੈ, ਕਈ ਵਾਰ ਕਰ ਦਿੱਤੀ ਜਾਂਦੀ ਆ, ਤਾਂ ਕਿੰਨੀਆਂ ਝੰਗਿਆੜਾਂ ਨਿਕਲਦੀਆਂ ਜੀ, ਚਾਂਗਰਾਂ ਨਿਕਲ ਜਾਂਦੀਆਂ। ਤਾਂ 2022 'ਚ ਜਦੋਂ ਉਹ ਮੁਆਵਜ਼ਾ ਬੰਦ ਹੋ ਜਾਊਗਾ, ਉਹ ਰਕਮ ਦੇਣੀ ਬੰਦ ਕਰੂਗਾ ਕੇਂਦਰ, ਤਾਂ ਉਦੋਂ ਤੁਸੀਂ ਕਿਸ ਤਰ੍ਹਾਂ ਟਾਈਮ ਪਾਸ ਕਰੋਗੇ, ਇੱਕ ਬਹੁਤ ਵੱਡਾ ਸਵਾਲ ਹੈ। ਪਰ ਫਿਰ ਮੈਂ ਜਿਵੇਂ ਤੁਹਾਨੂੰ ਕਿਹਾ ਕਿ 2022 'ਚ ਇਹ ਵੇਖਿਆ ਜਾਂਦਾ ਕਿ ਜਿਹੜੀ ਆਊਗੀ ਸਰਕਾਰ ਫਿਰ ਵੇਖੀ ਜਾਊਗੀ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਵੀ ਕਾਂਗਰਸ ਨੇ ਆਪਣੇ ਜਿਹੜੇ ਸੰਸਦ ਮੈਂਬਰਾਂ ਦੇ ਨਾਲ ਬਣਾਈ ਆ ਰਣਨੀਤੀ, ਬਾਜਵਾ ਵੀ ਇਹ ਪਹੁੰਚੇ ਆਏ ਆ। ਦੇਖੋ ਇਹ ਬਾਜਵਾ ਸਾਹਿਬ ਪਹੁੰਚ ਗਏ ਆ, ਇਹ ਲੱਗਦਾ ਇਹੋ ਸੀਗਾ ਕਿ ਨਹੀਂ ਆਉਣਗੇ ਜਾਂ ਇਹਨਾਂ ਨੂੰ ਬੁਲਾਇਆ ਨਹੀਂ ਜਾਊਗਾ।
ਪਰ ਇਹ ਆਏ ਆ ਪ੍ਰਤਾਪ ਸਿੰਘ ਬਾਜਵਾ ਤਾਂ ਪੁਰਾਣੇ ਯਾਰ ਜਿਹੜੇ ਆ ਉਹ ਆਮੋ ਸਾਹਮਣੇ ਬੈਠੇ ਹੋਣਗੇ। ਵੈਸੇ ਉਹਨਾਂ ਨੇ ਬਾਹਰ ਨਿਕਲ ਕੇ ਕਿਹਾ ਵੀ ਆ ਕਿ ਬੜੇ ਖੁਸ਼ਗਵਾਰ ਮਾਹੌਲ ਦੇ ਵਿੱਚ ਮਿਲਣੀ ਹੋਈ ਆ। ਤਾਂ ਇਹਨਾਂ ਨੇ ਜਿਹੜੀ ਮਿਲਣੀ ਕੀਤੀ ਆ ਇਹ ਹੁਣ ਸਾਰੇ ਪੰਜਾਬੀਆਂ ਨੂੰ ਸੋਚਣ ਵਿਚਾਰਨ ਲਈ ਮਜਬੂਰ ਕਰੇਗੀ। ਮੈਂ ਕਿਉਂ ਕਹਿ ਰਿਹਾ? ਕਿਉਂਕਿ ਦੇਖੋ ਆਪਣੀ ਜਿਹੜੀ ਬਚੀ ਖੁਚੀ ਅਰਥ ਵਿਵਸਥਾ ਉਹ ਨਿਰਭਰ ਹੈ ਖੇਤੀ ਤੇ। ਸਾਡੇ ਕੋਲ ਕੋਈ ਵੀ ਅਲਟਰਨੇਟਿਵ ਆਰਥਿਕਤਾ ਨਹੀਂ ਹੈਗੀ ਕਿ ਜੇ ਸਾਡਾ ਮੰਨ ਲਓ ਖੇਤੀ ਦਾ ਬਚਿਆ ਖੁਚਿਆ ਢਾਂਚਾ ਵੀ ਤਬਾਹ ਹੋ ਜਾਂਦਾ ਤਾਂ ਅਸੀਂ ਸਰਵਾਈਵ ਕਰ ਲਵਾਂਗੇ। ਸਰਵਾਈਵਲ ਵਾਸਤੇ ਸਾਡੇ ਕੋਲ ਨਾ ਉਦਯੋਗ ਨੇ, ਨਾ ਸਾਡੇ ਕੋਲ ਟੂਰਿਜ਼ਮ ਆ, ਨਾ ਕੁਝ ਹੋਰ ਆਪਸ਼ਨ ਆ, ਨਾ ਨੇੜਲੇ ਭਵਿੱਖ ਚ ਦੀਦਾ। ਤਾਂ ਖੇਤੀ ਹੀ ਸਾਡੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਆ। ਤਾਂ ਹੁਣ ਹੋਣ ਕੀ ਜਾ ਰਿਹਾ ਜਿਹੜਾ ਕਿ ਮੈਂ ਇਸ ਮਾਮਲੇ ਚੋਂ ਸਿੱਟਾ ਕੱਢਿਆ ਕਿ ਅਸਲ ਦੇ ਵਿੱਚ MSP ਨੂੰ ਤੋੜਨ ਦਾ ਯਤਨ ਕੀਤਾ ਜਾ ਰਿਹਾ। ਜਿਹੜਾ ਖੇਤੀ ਲਾਗਤ ਕਮਿਸ਼ਨ ਆ ਉਹਨੇ ਸਿਫਾਰਸ਼ਾਂ ਕੀਤੀਆਂ ਨੇ। ਉਹ ਕਹਿੰਦੇ ਆ ਕਿ ਦੇਖੋ ਜੀ ਸਾਡੇ ਕੋਲ ਅਨਾਜ ਭੰਡਾਰਨ ਆ ਜਿਹੜਾ ਉਹ ਭਰਪੂਰ ਹੋਇਆ ਪਿਆ, ਮਤਲਬ ਕਿ MSP ਤੋੜ ਦਿੱਤੀ ਜਾਵੇ। MSP ਦੀ ਵਿਵਸਥਾ ਜਿਹੜੀ ਆ ਤੁਹਾਨੂੰ ਪਤਾ ਹੀ ਆ ਕਿ ਮਿਨੀਮਮ ਸਪੋਰਟ ਪ੍ਰਾਈਸ ਜਿਹਨੂੰ ਆਪਾਂ ਆਨੇ ਆ। ਮੰਡੀਕਰਨ ਦੀ ਵਿਵਸਥਾ ਸਾਡੇ ਪੰਜਾਬ ਤੇ ਹਰਿਆਣੇ 'ਚ ਹੀ ਆ, ਕੁਝ ਹਿੱਸਾ UP ਦਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ, ਪੂਰੇ ਇੰਡੀਆ 'ਚ ਮੰਡੀਕਰਨ ਦੀ ਵਿਵਸਥਾ ਨਹੀਂ। ਜਿਸ ਤਰ੍ਹਾਂ ਆਪਣੇ ਮੰਡੀਆਂ 'ਚ ਆਪਾਂ ਫਸਲ ਲੈ ਜਾਂਦੇ ਆ, ਪਤਾ ਕਿ ਝੋਨਾ ਘਰੋਂ ਹੀ ਤੁੱਲ ਗਿਆ ਕਿ ਹਾਂ ਬਈ ਇੰਨੇ ਦਾ ਹੈ, ਉੱਥੇ ਹੀ ਹਿਸਾਬ ਲਾ ਲੈਣਾ ਬਾਪੂ ਨੂੰ ਕਿ ਜਾ ਮੁੰਡਿਆ ਜੇ ਇਹਦੇ 'ਚੋਂ 500 ਵੀ ਘੱਟ ਗਿਆ ਨਾ ਹਿਸਾਬ ਲਾ ਲਈ, ਲਾਉਣੀ ਤੈਨੂੰ ਲੱਗਣੀ ਆ ਇੰਨੇ ਦਾ ਝੋਨਾ, ਕਿਉਂਕਿ ਰੇਟ ਵੱਜਾ ਹੋਇਆ। ਬਾਹਰ ਜੇ ਤੁਸੀਂ ਜਾ ਕੇ ਵੇਖੋਗੇ ਬਿਹਾਰ ਦੇ ਵਿੱਚ ਜੇ ਇਸ ਤਰ੍ਹਾਂ ਝੋਨਾ ਵੇਚਣਾ ਹੋਵੇ ਇਸ ਤਰ੍ਹਾਂ ਨਹੀਂ ਵਿਕੇਗਾ। ਤਾਂ ਹੁਣ ਉਹ ਖੇਤੀ ਲਾਗਤ ਕਮਿਸ਼ਨ ਜਿਹੜਾ ਉਹ ਕਹਿੰਦਾ ਕਿ ਆਪਣੇ ਕੋਲ ਵਾਧੂ ਹੋਇਆ ਪਿਆ, ਇਸ ਕਰਕੇ ਜਾਂ ਤੇ ਖਰੀਦ ਦੇ ਵਿੱਚ ਕਟੌਤੀ ਕਰ ਦਿੱਤੀ ਜਾਵੇ। ਮਸਲਨ ਹੁਣ ਜਿਵੇਂ ਰਾਜਸਥਾਨ ਦੇ ਵਿੱਚ ਆ, ਉੱਥੇ ਕਈ ਵਾਰ ਕੀ ਹੁੰਦਾ ਜਿੱਦਾਂ ਸਰੋਂ ਖਰੀਦਣੀ ਉਹਨਾਂ ਨੇ, ਤਾਂ ਸਰੋਂ ਜਿਹੜੀ ਖਰੀਦੀ ਜਾਂਦੀ ਆ ਉਹ ਲਿਮਟਿਡ ਖਰੀਦੀ ਜਾਂਦੀ ਆ ਕਿ ਇੰਨੀ ਜ਼ਰੂਰਤ ਆ ਭਾਈ, ਉਹ MSP ਤੇ ਖਰੀਦਾਂਗੇ, ਇਸ ਤੋਂ ਵੱਧ ਵਾਲੀ ਹੈ ਜਿਹੜੀ ਉਹ ਨਹੀਂ ਖਰੀਦਾਂਗੇ। ਤਾਂ ਇੱਕ ਮੈਂ ਉਦਾਹਰਨ ਦੇ ਕੇ ਤੁਹਾਨੂੰ ਸਮਝਾ ਰਿਹਾ। ਤਾਂ ਉਹ ਜਿਹੜੀ ਮੰਡੀਕਰਨ ਦੀ ਵਿਵਸਥਾ ਤੋੜੀ ਜਾ ਰਹੀ ਹੈ, MSP ਜਿਹੜੀ ਤੋੜੀ ਜਾ ਰਹੀ ਆ, ਸ਼ਾਇਦ ਉਹਦਾ ਕਿਤੇ ਨਾ ਕਿਤੇ ਜ਼ਿਕਰ ਹੋਇਆ ਹੋਵੇਗਾ। ਕਿਉਂਕਿ ਬਜਟ ਸੈਸ਼ਨ ਸ਼ੁਰੂ ਹੋਣ ਜਾ ਰਿਹਾ। ਇਹਨਾਂ ਨੇ ਲੋਕ ਸਭਾ ਦੇ ਮੈਂਬਰ ਸੱਦੇ ਆ, ਰਾਜ ਸਭਾ ਦੇ ਮੈਂਬਰ ਸੱਦੇ ਆ, ਉਹਨਾਂ ਦੇ ਨਾਲ ਡਿਸਕਸ਼ਨ ਕੀਤੀ ਆ, ਰਣਨੀਤੀ ਘੜੀ ਆ। ਤਾਂ ਕਿਤੇ ਨਾ ਕਿਤੇ ਮੇਰੇ ਖਿਆਲ ਦੇ ਨਾਲ ਇਹੀ ਪਲਾਨ ਬਣਿਆ ਹੋਏਗਾ, ਇਹੀ ਸਕੀਮ ਬਣੀ ਹੋਏਗੀ ਕਿ ਭਾਈ ਸਾਰੇ ਜਾ ਕੇ ਉੱਥੇ ਉੱਚੀ ਸੁਰ ਦੇ ਵਿੱਚ ਆਵਾਜ਼ ਚੁੱਕੋ, ਨਹੀਂ ਤਾਂ ਮਾਰੇ ਜਾਵਾਂਗੇ। ਪਰ ਗੱਲ ਜਿਹੜੀ ਆ ਉਹ ਮਾਰੇ ਜਾਣ ਵਾਲੀ ਆ। ਤਾਂ ਜੇ ਆਪਾਂ ਵੇਖੀਏ ਕਿ ਅੱਗੇ ਇਹਨਾਂ ਨੇ ਸਰਬਦਲੀ ਪਾਰਟੀ ਬੁਲਾ ਲਈ ਸੀ ਮੀਟਿੰਗ, ਦਲੀ ਤੇ ਪਾਰਟੀ ਇੱਕੋ ਗੱਲ ਹੀ ਆ, ਸਰਬਦਲੀ ਜੇ ਮੀਟਿੰਗ ਅੱਗੇ ਬੁਲਾ ਲਈ ਸੀ ਤਾਂ ਇਸ ਮੁੱਦੇ ਤੇ ਵੀ ਇਹਨਾਂ ਨੂੰ ਘੱਟੋ ਘੱਟ ਕਾਲ ਕਰਨੀ ਚਾਹੀਦੀ ਆ ਕਿ ਜਿੰਨੇ ਵੀ ਪੰਜਾਬ ਦੇ ਸੰਸਦ ਮੈਂਬਰ ਆ ਉਹ ਸਾਰੇ ਭਾਈ ਇੱਕੋ ਸੁਰ ਦੇ ਵਿੱਚ ਇਹ ਚੀਜ਼ ਕਹਿਣ ਕਿ ਸਾਨੂੰ ਕਿਉਂ ਮਰਿਆਂ ਨੂੰ ਮਾਰ ਲੱਗੇ, ਜਿਵੇਂ ਆਂਦੇ ਹੁੰਦੇ ਨਾ ਮੋਏ ਨੂੰ ਮਾਰੇ ਸ਼ਾਹ ਮਦਾਰ, ਕਿ ਸਾਨੂੰ ਮੋਇਆਂ ਨੂੰ ਕਾਹਤੋਂ ਮਾਰ ਲੱਗੇ ਜੇ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਆ, ਕਹਿੰਦੇ PGI ਦੀ ਜਿਹੜੀ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਚਿੱਠੀ ਆ ਵੀ ਜਿਹੜੇ ਕਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਨੂੰ ਇੱਥੇ ਨਾ ਭੇਜੋ। ਦੇਖੋ ਇਹਨਾਂ ਨੇ ਨਾ ਜਿਹੜੀ ਚਿੱਠੀ ਲਿਖੀ ਆ ਸਾਰੇ ਜਿਹੜੇ ਮੁੱਖ ਸਕੱਤਰ ਆ, ਉਹਦੇ ਵਿੱਚ ਜਿਹੜਾ ਚਿੱਠੀ ਦਾ ਮੌਜੂ ਦੇ ਵਿੱਚ ਇਹੋ ਹੀ ਗੱਲ ਆਖੀ ਆ ਕਿ ਭਾਈ ਇੱਥੇ ਨਾ ਕੱਲੋ, ਕਿਉਂਕਿ ਹੁਣ ਸਾਰੇ ਜਿਹੜੇ ਮਰੀਜ਼ ਆ ਸ਼ੱਕੀ ਮਰੀਜ਼ ਆ, ਕਿਉਂਕਿ ਜਦੋਂ ਇਸ ਤਰ੍ਹਾਂ ਦਾ ਇੱਕ ਹਫੜਾ ਦਫੜੀ ਵਾਲਾ ਮਾਹੌਲ ਬਣ ਜਾਂਦਾ, ਮਾੜਾ ਜਿਹਾ ਸ਼ੱਕ ਹੋਇਆ ਉਹਨੂੰ ਚਲੋ PGI ਘੱਲ ਦਿਓ, ਮਾੜਾ ਜਿਹਾ ਸ਼ੱਕ ਹੋਇਆ ਹੁਣ ਹਿਮਾਚਲ ਵੀ ਪੈਂਦਾ ਲਾਗੇ, ਹਰਿਆਣਾ ਵੀ ਪੈਂਦਾ, ਚੰਡੀਗੜ੍ਹ ਲੋਕਲ ਵੀ ਮਰੀਜ਼ ਆ। ਤਾਂ ਇਹ ਕਿਤੇ ਨਾ ਕਿਤੇ PGI ਵਾਸਤੇ ਵਿਪਤਾ ਬਣਦੀ ਜਾ ਰਹੀ ਸੀਗੀ। ਤਾਂ ਉਹਨਾਂ ਨੇ ਹੁਣ ਚਿੱਠੀ ਲਿਖੀ ਆ ਕਿ ਭਾਈ ਇਸ ਤਰ੍ਹਾਂ ਕਰੋ ਕਿ ਤੁਸੀਂ ਜਿਹੜੇ ਮਰੀਜ਼ ਆ ਉਹਨਾਂ ਲਈ ਆਈਸੋਲੇਸ਼ਨ ਵਾਰਡ ਬਣਾ ਦਿਓ, ਉਹਨਾਂ ਨੂੰ ਆਈਸੋਲੇਟ ਕਰ ਦਿਓ, ਪਰ ਇਹ ਨਹੀਂ ਹੈ ਕਿ ਜਿਹੜਾ ਵੀ ਕੋਈ ਸ਼ੱਕੀ ਮਰੀਜ਼ ਆ ਉਹਨੂੰ ਚੱਕ ਕੇ ਤੁਸੀਂ PGI ਕਰ ਦਿਓ। ਤਾਂ ਇਹ ਚਿੱਠੀ ਆ। ਤਾਂ ਹਾਲ ਦੀ ਘੜੀ ਉੱਥੇ ਕਿਸੇ ਵੀ ਮਰੀਜ਼ ਦੀ ਪੋਜ਼ਿਟਿਵ ਹੋਣ ਦੀ ਪੁਸ਼ਟੀ ਨਹੀਂ ਹੋਈ, ਮਤਲਬ ਕਿ ਸਾਰੀ ਸੁੱਖ ਸਾਂਦੀ ਆ, ਜਿਸ ਤਰ੍ਹਾਂ ਆਪਾਂ ਕੱਲ ਵੀ ਗੱਲ ਕੀਤੀ ਸੀ। ਤੇ ਉਮੀਦ ਕਰਦੇ ਹਾਂ, ਦੁਆ ਕਰਦੇ ਹਾਂ ਕਿ ਸੁੱਖ ਸ਼ਾਂਤੀ ਜਿਹੜੀ ਉਹ ਇਸੇ ਤਰ੍ਹਾਂ ਬਣੀ ਰਹੇ, ਲੋਕਾਂ ਦੀ ਸਿਹਤਯਾਬੀ ਜਿਹੜੀ ਆ ਉਹ ਇਸੇ ਤਰ੍ਹਾਂ ਹੀ ਠੀਕ ਢੰਗ ਦੇ ਨਾਲ ਬਰਕਰਾਰ ਰਹੇ। ਜੀ ਮਿੰਟੂ ਜੀ, ਇੱਕ ਵੀਡੀਓ ਹੁਣ ਕਾਫੀ ਵਾਇਰਲ ਹੋਈ ਆ, ਅਰਨਬ ਗੋਸਵਾਮੀ ਜਿਹੜਾ TV ਦੇ ਉੱਤੇ ਬੜਾ ਰੌਲਾ ਪਾਉਂਦਾ ਆ, ਜਿਹੜਾ ਇੱਕ ਕਰ ਰਿਹਾ ਸੀਗਾ ਸਫ਼ਰ 에ਅਰਲਾਈਨ ਦੇ ਉੱਤੇ, ਉਹਨੂੰ ਜਿਹੜਾ ਉੱਥੇ ਦਾ ਕਮੇਡੀਅਨ ਕੁਨਾਲ ਕਾਮਰਾ ਉਸਨੇ ਕੁਛ ਬੋਲਿਆ ਆ ਤੇ ਉੱਥੇ ਬੜਾ ਚੁੱਪ ਜਿਹਾ ਸੀਗਾ। ਤੇ ਕੀ ਕੁਛ ਚੱਲ ਰਿਹਾ ਇਸ ਮਾਮਲੇ ਦੇ ਵਿੱਚ? ਨਹੀਂ ਦੇਖੋ, ਮੈਨੂੰ ਅੰਗਰੇਜ਼ੀ ਇੰਨੀ ਆਉਂਦੀ ਨਹੀਂ, ਪਰ ਜਿਸ ਤਰ੍ਹਾਂ ਉਹਨੇ ਸਵਾਲ ਪੁੱਛੇ ਆ ਕਮੇਡੀਅਨ ਨੇ, ਵਿਅੰਗਕਾਰ ਆ ਅਸਲ ਦੇ ਵਿੱਚ, ਕਮੇਡੀ ਹੋਰ ਹੁੰਦੀ ਹੈ ਚੀਜ਼, ਵਿਅੰਗ ਹੋਰ ਹੁੰਦਾ, ਤਾਂ ਵਿਅੰਗਕਾਰ ਆ ਜਿਹੜਾ, ਤੇ ਉਹ ਚਲੋ ਸਵਾਲ ਕੋਈ ਵੀ ਪੁੱਛ ਸਕਦਾ। ਹੁਣ ਜੇ ਆਪਾਂ ਇੱਥੇ ਮਾਈਕ ਤੇ ਬੈਠੇ ਗੱਲਾਂ ਕਰਦੇ ਆ
ਜੇ ਆਪਾਂ ਨੂੰ ਕੋਈ ਕਾਲ ਕਰਕੇ ਸਵਾਲ ਪੁੱਛ ਲੈਂਦਾ ਕਈ ਵਾਰ, ਜੇ ਆਪਣੇ ਕੋਲ ਜਵਾਬ ਹੈ ਤਾਂ ਆਪਾਂ ਜਵਾਬ ਦਿੰਦੇ ਹਾਂ, ਜੇ ਆਪਣੇ ਕੋਲ ਨਹੀਂ ਹੁੰਦਾ ਤਾਂ ਆਪਾਂ ਹੱਥ ਜੋੜ ਕੇ ਕਹਿੰਦੇ ਵੀਰੇ ਮੈਂ ਜਵਾਬ ਨਹੀਂ ਦੇਣਾ, ਚਲੋ ਗੱਲ ਖਤਮ ਆ। ਉਹਨੇ ਸਵਾਲ ਪੁੱਛ ਲਿਆ, ਉਹਦਾ ਹੱਕ ਆ। ਅਰਨਬ ਨੇ ਜਵਾਬ ਨਹੀਂ ਦਿੱਤਾ, ਉਹਦਾ ਹੱਕ ਆ। ਉਹਨਾਂ ਦੋਨਾਂ ਦੇ ਵਿੱਚ ਜੋ ਹੋਇਆ, ਕਹਿ ਸਕਦੇ ਹਾਂ ਕਿ ਸਵਾਲ ਪੁੱਛਣ ਦਾ ਤਰੀਕਾ ਲਹਿਜ਼ਾ ਗਲਤ ਹੈ ਜਾਂ ਸਹੀ ਹੈ, ਉਹ ਅਸੀਂ ਛੱਡ ਦਿੰਦੇ ਲੋਕਾਂ ਦੇ ਵਿਵੇਕ ਤੇ। ਪਰ ਮੇਰੀ ਨਜ਼ਰ ਦੇ ਵਿੱਚ ਉਹਨੇ 2-3 ਥਾਵਾਂ ਤੇ ਜਿਹੜੇ ਸ਼ਬਦ ਇਸਤੇਮਾਲ ਕੀਤੇ ਆ ਉਹਦੇ ਤੋਂ ਬਚਿਆ ਜਾਣਾ ਚਾਹੀਦਾ ਸੀ। ਅਰਨਬ ਨੂੰ ਸਵਾਲ ਕੀਤੇ ਜਾਣੇ ਚਾਹੀਦੇ ਆ, ਕਿਉਂਕਿ ਜਦੋਂ ਤੁਸੀਂ ਇਸ ਤਰ੍ਹਾਂ ਨੈਸ਼ਨਲ ਟੈਲੀਵਿਜ਼ਨ ਚੈਨਲ ਤੇ ਐਂਕਰਿੰਗ ਕਰਦੇ ਹੋ ਤਾਂ ਗੱਲ ਤਾਂ ਤੁਹਾਡੀ ਜਿਹੜੀ ਆ ਉਹ ਲੋਕ ਮੁੱਦਿਆਂ ਦੀ ਹੋਣੀ ਚਾਹੀਦੀ ਹੈ, ਲੋਕਾਂ ਦੀ ਹੋਣੀ ਚਾਹੀਦੀ ਆ। ਪਰ ਜਦੋਂ ਤੁਸੀਂ ਇੱਕ ਹਿਡਨ ਪ੍ਰਾਪੇਗੈਂਡਾ ਰਨ ਕਰਨ ਲੱਗ ਪਵੋ ਤਾਂ ਤੁਹਾਡੀ ਪੱਤਰਕਾਰਤਾ ਜਿਹੜੀ ਹੈ ਨਾ ਉਹਦੀ ਫਿਰ ਕ੍ਰੈਡੀਬਿਲਿਟੀ ਡਿੱਗਦੀ ਆ। ਹੁਣ ਦੂਜੀ ਗੱਲ ਜਿਹੜੀ ਹੈ, ਇਹ ਤੇ ਹੋਈ ਆਮ ਗੱਲ ਜਿਹੜੀ ਵਾਪਰੀ ਆ। ਦੂਜੀ ਗੱਲ ਜਿਹੜੀ ਆ ਉਹ ਦਿਲਚਸਪ ਹੋਈ ਆ ਕਿ ਜਿਹੜੇ ਹਵਾਬਾਜ਼ੀ ਮੰਤਰਾਲੇ ਦੇ ਮੰਤਰੀ ਹਰਦੀਪ ਸਿੰਘ ਪੁਰੀ, ਜਿਨ੍ਹਾਂ ਦੀ ਪੂਰੀ ਨਹੀਂ ਸੀ ਪਈ ਅੰਮ੍ਰਿਤਸਰ, ਉਹ ਵਿੱਚ ਆ ਗਏ। ਕਿਉਂਕਿ ਪਹਿਲਾਂ ਤਾਂ ਇੰਡੀਗੋ ਨੇ, ਮੇਰੇ ਖਿਆਲ ਦੇ ਨਾ ਇੰਡੀਗੋ ਫਲਾਈਟ ਦੀ ਇਹ ਘਟਨਾ ਹੈ, ਮੈਨੂੰ ਕਰੈਕਟ ਕਰ ਦਿਓ ਜੇ ਮੈਂ ਗਲਤ, ਉਹਨਾਂ ਨੇ ਬੈਨ ਕੀਤਾ ਉਹਨੂੰ, ਕੁਨਾਲ ਨੂੰ। ਫਿਰ ਏਅਰ ਇੰਡੀਆ ਨੇ ਕਰ ਦਿੱਤਾ, ਜਦ ਕਿ ਦੂਜੀ ਏਅਰਲਾਈਨ ਦਾ ਤਾਂ ਕੋਈ ਮਸਲਾ ਹੀ ਨਹੀਂ ਸੀ। ਫਿਰ ਜਦੋਂ ਪੁਰੀ ਸਾਹਿਬ ਵਿੱਚ ਆ ਗਏ, ਕਹਿੰਦੇ ਜੀ ਮੈਂ ਅਪੀਲ ਕਰਦਾ ਦੂਜੀਆਂ ਜਿਹੜੀਆਂ ਹੈਗੀਆਂ ਏਅਰਲਾਈਨਸ ਉਹ ਵੀ ਇਹਨੂੰ ਬੈਨ ਕਰਨ, ਤੇ 4-5 ਹੋਰ ਪੈਂਦੀ ਸੱਟੇ, ਉਹਨਾਂ ਨੇ ਵੀ ਕਰ ਦਿੱਤਾ। ਤਾਂ ਇਹਦਾ ਮਤਲਬ ਇਹ ਆ ਕਿ ਅਰਨਬ ਗੋਸਵਾਮੀ ਹੈ ਜਿਹੜਾ ਉਹ ਸਰਕਾਰੀ ਪੱਤਰਕਾਰ ਹੈ ਫਿਰ, ਕਿ ਜਿਹੜਾ ਇੱਕ ਕੈਬਨਿਟ ਮੰਤਰੀ ਹੈ, ਜਿਹੜਾ ਉਹ ਇੱਕ ਬਹੁਤ ਵੱਡਾ ਮੈਂ ਕਹੂੰ ਅਹੁਦਾ ਰੱਖਦਾ, ਉਹ ਇੱਕ ਪੱਤਰਕਾਰ ਦੇ ਬਚਾਅ ਵਿੱਚ ਜੇ ਆਉਂਦਾ, ਇਹ ਕਹਿੰਦਾ ਕਿ ਇਹਨੂੰ ਸਵਾਲ ਪੁੱਛਣ ਵਾਲੇ ਨੂੰ ਬੈਨ ਹੀ ਕਰ ਦਿਓ, ਤਾਂ ਫਿਰ ਉਸ ਪੱਤਰਕਾਰ ਨੂੰ ਵੀ ਬੋਲਣਾ ਪਊਗਾ ਹੁਣ ਕਿ ਕੀ ਖਿਆਲ ਹੈ ਬਾਈ, ਜਿਹੜੀ ਮੋਹਰ ਤੇਰੇ ਤੇ ਲਾਈ ਜਾਂਦੇ ਆ, ਜਿਹੜਾ ਤੇਰੇ ਗੱਲ 'ਚ ਪਟਾ ਪਾਈ ਜਾਂਦੇ ਆ, ਉਹ ਜਿਵੇਂ ਕਹੀ ਜਾਂਦੇ ਆ ਕਿ ਇਹ ਬੰਦਾ ਸਾਡਾ ਹੀ ਆ, ਤਾਂ ਫਿਰ ਕੀ ਤੂੰ ਮੰਨਦਾ? ਜੇ ਤੂੰ ਮੰਨਦਾ ਤੇ ਫਿਰ ਲੋਕ ਤੇ ਭਾਈ ਇਸ ਤਰ੍ਹਾਂ ਦੇ ਸਵਾਲ ਖਿਲਾਰ ਕੇ ਪੁੱਛਣਗੇ ਕਿ ਕਦੇ ਸਾਡੀ ਵੀ ਗੱਲ ਕਰ ਲਿਆ ਕਰੋ। ਮਨ ਕੀ ਬਾਤ ਵਾਲੇ ਦੀ ਮਨ ਕੀ ਬਾਤ ਹੀ ਕਰੀ ਜਾਂਦੇ ਹੋ। ਜੀ ਜੀ ਬਿਲਕੁਲ, ਇਹ ਤਾਂ ਵੈਸੇ ਬੜੀ ਮਾੜੀ ਗੱਲ ਆ। ਤੇ ਇਹ ਤਾਂ ਵਹਿੰਦੇ ਵੀ ਨਹੀਂ ਹੁੰਦੇ ਵੀ ਬੰਦਾ ਕਿੱਥੇ ਕਿੱਦਾਂ ਕਿਵੇਂ ਆ, ਇਹ ਤਾਂ ਲੈ ਕੇ ਮਾਈਕ ਤੇ ਚੜ੍ਹ ਜਾਂਦੇ ਆ ਹਰ ਇੱਕ ਦੇ ਦੁਆਲੇ। ਤੇ ਜਦ ਇਹਨਾਂ ਨੂੰ ਪੁੱਛਿਆ ਤੇ ਇਹਨਾਂ ਨੂੰ ਬੜਾ ਸੇਕ ਲੱਗਾ ਹੈ। ਵੈਸੇ ਇਹ ਬੜੀ ਮਾੜੀ ਗੱਲ ਆ। ਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਤੇ ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। पंजाबी रेडियो USA।